ਤੇ ਅੱਜ ਮੇਰੇ ਨਾਲ ਬ੍ਰਿਸਬੇਨ ਸ਼ਹਿਰ ਦੀ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਸਰਦਾਰ ਕਮਲਪ੍ਰੀਤ ਸਿੰਘ ਬਰਾੜ ਹੁਣੀ ਬੈਠੇ ਆ। ਇਹ ਬਰਾੜ ਸਾਹਿਬ ਸਿਆਣੇ ਕਹਿੰਦੇ ਹੁੰਦੇ ਨਾ ਕਿ ਗਲਾਸ 'ਚ ਪਾਣੀ ਹੋਵੇ ਅੱਧਾ ਤੇ ਇਹ ਤੁਹਾਨੂੰ ਗਲਾਸ ਖਾਲੀ ਦਿਸਦਾ ਆ ਜਾਂ ਭਰਿਆ ਦਿਸਦਾ ਆ। ਇਹ ਤਾਂ ਤੁਹਾਡੇ ਨਜ਼ਰੀਏ 'ਤੇ ਡਿਪੈਂਡ ਕਰਦਾ। ਉਹਦੀ ਮਤਲਬ ਮਾਂ ਪਿਓ ਦੇ ਰੂਪ ਦੇ ਵਿੱਚ, ਉਹਦੇ ਜੀਵਨ ਸਾਥੀ ਦੇ ਰੂਪ ਦੇ ਵਿੱਚ, ਉਹਦੇ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ। ਤੁਸੀਂ ਨਾ ਕਦੇ ਵੇਖਿਆ ਕੋਈ ਕਾਂ ਚੜਿਆ ਹੋਵੇ ਪਹਾੜ ਤੇ ਚੋਟੀ ਤੇ ਵੀ ਮੈਂ ਅੱਜ ਇੱਥੋਂ ਛਾਲ ਮਾਰ ਕੇ ਮਰ ਜਾ? ਕਿਉਂਕਿ ਉਹ ਜਿਹੜੇ ਪਸ਼ੂ ਪੰਛੀ ਆ ਨਾ, ਉਹ ਅਜੇ ਕੁਦਰਤ ਦੇ ਨਾਲ ਇੱਕ ਮਿੱਕ। ਸਾਡੀ ਜਨਰੇਸ਼ਨ ਦਾ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਅਸੀਂ ਨਾ ਕਿਤੇ ਦੋ ਬੇੜੀਆਂ 'ਚ ਸਵਾਰ ਆ, ਕਿ ਅਸੀਂ ਆਪਣੇ ਪਰਿਵਾਰਾਂ ਲਈ, ਆਪਣੇ ਸੁਪਨਿਆਂ ਲਈ ਆ ਤਾਂ ਜਾਂਦੇ ਇਹਨਾਂ ਦੇਸ਼ਾਂ ਦੇ ਵਿੱਚ, ਪਰ ਜਿਹੜੀ ਸਾਡਾ ਚਿੱਤ ਆ, ਸਾਡਾ ਮਨ ਆ, ਉਹ ਅਜੇ ਵੀ ਕਿਤੇ ਪਿੱਛੇ ਪਿੰਡ ਪੰਜਾਬ 'ਚ ਹੀ ਬੈਠਾ ਹੈ। ਤੇ ਬਾਬੇ ਨਾਨਕ ਨੇ ਤਾਂ ਇਹ ਕਿਹਾ ਸੀ ਵੀ ਸਗਲੀ ਧਰਤੀ ਸਾਧਕੀ, ਤੇ ਤੁਸੀਂ ਆਮ ਮਹਾਵਾਕ ਪੜ੍ਹਦੇ ਹੋ ਵੀ ਜਹਾਂ ਜਾਏ ਤਹਾਂ ਸੇ। ਮੈਂ ਅੱਜ ਗੱਲ ਉਹਨਾਂ ਬਾਰੇ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਚਿਹਰੇ ਦਾ ਉਹ ਨੂਰ ਹੈ ਨਾ, ਜਿਹੜਾ ਪੰਜਾਬ 'ਚ ਬੈਠੇ ਆਪਾਂ ਉਹਨਾਂ ਦੇ ਚਿਹਰੇ 'ਤੇ ਅਕਸਰ ਦੇਖਦੇ ਸੀ, ਉਹ ਖੜਾਹ ਦੇਖਦੇ ਸੀ, ਉਹ ਹਾਸਾ ਦੇਖਦੇ, ਉਹ ਕਿਤੇ ਨਾ ਕਿਤੇ ਜਦੋਂ ਬਜ਼ੁਰਗ ਇੱਥੇ ਇਹਨਾਂ ਦੇਸ਼ਾਂ 'ਚ ਆ ਜਾਂਦੇ ਆ, ਉਹ ਕਿਤੇ ਨਾ ਕਿਤੇ ਉਹ ਰੰਗ ਉੱਡ ਜਾਂਦਾ ਉਹਨਾਂ ਦੇ ਚਿਹਰੇ ਦਾ। ਹੁਣ ਪੰਜਾਬ ਦੇ ਵਿੱਚ ਕੀ ਆ? ਪੰਜਾਬ ਦੇ ਵਿੱਚ ਕੁਦਰਤ ਦਾ ਨਿਯਮ, ਉਹਨੂੰ ਕਹਿੰਦੇ ਆ ਵਿਲੱਖਣਤਾ। ਵਿਲੱਖਣਤਾ ਹੁੰਦੀ ਆ ਭਾਂਤ ਭਾਂਤ ਦੇ ਲੋਕ, ਭਾਂਤ ਭਾਂਤ ਦੀ ਬੋਲੀ, ਭਾਂਤ ਭਾਂਤ ਦਾ ਜਿਉਣਾ, ਭਾਂਤ ਭਾਂਤ ਦੇ ਰੀਤੀ ਰਿਵਾਜ, ਭਾਂਤ ਭਾਂਤ ਦੀਆਂ ਤੁਸੀਂ ਰਹੁ ਰੀਤਾਂ, ਤਿਉਹਾਰ, ਤੁਹਾਡੇ ਤਿੱਥ ਤਿਉਹਾਰ। ਕੁਦਰਤ ਦੀ ਜਿਹੜੀ ਨਾ ਖੂਬਸੂਰਤੀ ਆ, ਉਹ ਵਿਲੱਖਣਤਾ ਚ ਬਿਲਕੁਲ ਇਹਨਾਂ ਦੇਸ਼ਾਂ 'ਚ ਉਹ ਵਿਲੱਖਣਤਾ ਹੈ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਅਤੇ ਵੈਲਕਮ ਟੂ ਦ ਸ਼ੋਅ, ਜਿਸ ਦਾ ਨਾਂ ਹੈ ਜੀ ਦ ਸਿੱਧੂ ਸ਼ੋਅ। ਅਤੇ ਅੱਜ ਮੇਰੇ ਨਾਲ ਬ੍ਰਿਸਬੇਨ ਸ਼ਹਿਰ ਦੀ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਸਰਦਾਰ ਕਮਲਪ੍ਰੀਤ ਸਿੰਘ ਬਰਾੜ ਹੁਣੀ ਬੈਠੇ ਆ। ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ। ਆਓ ਸਵਾਗਤ ਕਰਦੇ ਹਾਂ। ਬਰਾੜ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਟੂ ਦ ਸ਼ੋਅ ਜੀ। ਸਵਾਗਤ ਤੁਹਾਡਾ ਬਹੁਤ ਬਹੁਤ। ਪਿਆਰ ਭਰੀ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇੰਡੋਜ਼ ਟੀਵੀ ਦੇਖ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ। ਅੱਛਾ, ਅੱਜ ਕੱਲ੍ਹ ਨਾ ਪੋਡਕਾਸਟਾਂ ਦਾ ਰਿਵਾਜ ਜਿਹਾ ਬੜਾ ਚੱਲਿਆ। ਮੈਂ ਕਿਹਾ ਚਲੋ ਆਪਾਂ ਵੀ ਸ਼ੁਰੂ ਕਰਕੇ ਵੇਖੀਏ। ਅਤੇ ਅੱਜ ਬਰਾੜ ਸਾਹਿਬ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਆ, ਉਹ ਆਪਾਂ ਖੁੱਲ੍ਹੀਆਂ ਗੱਲਾਂ ਬਾਤਾਂ ਜਿਹੜੀਆਂ ਆਪਣੇ ਰੋਜ਼ਮਰਾ ਜ਼ਿੰਦਗੀ 'ਚ ਹੁੰਦੀਆਂ ਆ, ਉਹ ਆਪਾਂ ਗੱਲਾਂ ਬਾਤਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਨੂੰ ਥੋੜ੍ਹਾ ਆਪਣਾ ਹਾਲ ਚਾਲ ਦੱਸੋ ਵੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਇੱਥੇ? ਜ਼ਿੰਦਗੀ ਜਿੰਦਾਬਾਦ ਹੈ ਜੀ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਪੌਡਕਾਸਟ ਦੀ, ਇਹ ਬੜਾ ਜ਼ਰੂਰੀ ਹਿੱਸਾ ਬਣ ਗਿਆ, ਕਿਉਂਕਿ ਆਪਾਂ ਪਿੰਡਾਂ 'ਚ ਜੰਮੇ ਪਲੇ ਆ, ਵੱਡੇ ਹੋਏ ਆ, ਉੱਥੋਂ ਇੱਥੇ ਆਏ ਆ। ਉਦੋਂ ਸੱਥਾਂ ਹੁੰਦੀਆਂ ਸੀ ਅਤੇ ਸੱਥਾਂ ਦੇ ਵਿੱਚੋਂ ਬੰਦਾ ਬਹੁਤ ਕੁਝ ਸਿੱਖ ਲੈਂਦਾ ਸੀ। ਬਿਲਕੁਲ, ਮੇਰੇ ਖਿਆਲ ਜਿਹੜੀ ਤੁਸੀਂ ਸੱਥ ਦੀ ਗੱਲ ਕੀਤੀ ਨਾ ਬਰਾੜ ਸਾਹਿਬ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸੀ। ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਸੀਗੇ, ਉਹਨਾਂ ਨੇ ਸਵੇਰੇ ਆਪਣੇ ਕੰਮਕਾਰ ਨਿਬੇੜ ਕੇ ਅਤੇ ਦੁਪਹਿਰੇ ਉਹ ਸੱਥਾਂ 'ਚ ਹੀ ਮਿਲਦੇ ਹੁੰਦੇ ਸੀ। ਅਤੇ ਉਹ ਜਿਹੜੀ ਆਪਣੀ ਉੱਥੇ ਮੈਂਟਲ ਡੀਟੌਕਸੀਕੇਸ਼ਨ ਹੁੰਦੀ ਸੀ ਕਿ ਆਪਣੀ ਜੋ ਤੁਹਾਡੇ ਅੰਦਰ ਆ, ਉਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਆਪਣੇ ਯਾਰਾਂ ਬੇਲੀਆਂ 'ਚ ਕਰਨੀਆਂ। ਉਹ ਜਿਹੜਾ ਤਾਂ ਹੀ ਮੇਰੇ ਖਿਆਲ ਉਦੋਂ ਲੋਕ ਜਿਹੜੇ ਆ ਉਹ ਡਿਪਰੈਸ਼ਨ 'ਚ ਨਹੀਂ ਸੀ ਜਾਂਦੇ। ਪਰ ਅੱਜ ਕੱਲ੍ਹ ਅਸੀਂ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਕੱਲੇ ਆ। ਸਾਡੀ ਜ਼ਿੰਦਗੀ 'ਚ ਸਾਡੇ ਜੇਬਾਂ 'ਚ ਸਮਾਰਟਫੋਨ ਦੇ ਇੱਕ ਰੂਪ ਦੇ ਵਿੱਚ ਪੂਰੀ ਦੁਨੀਆ ਸਾਡੇ ਜੇਬਾਂ 'ਚ ਪਈ ਆ, ਪਰ ਫਿਰ ਵੀ ਅਸੀਂ ਆਪਣੀ ਜ਼ਿੰਦਗੀਆਂ 'ਚ ਇਕੱਲੇ ਆ। ਇਹ ਬਿਲਕੁਲ ਸਹੀ ਕਿਹਾ ਜੀ। ਹੁਣ ਤੁਸੀਂ ਜ਼ਿੰਦਗੀ ਆ ਜਿਹੜੀ ਉਹ ਬੜੀ ਕੰਪਲੀਕੇਟਡ ਹੋ ਗਈ ਆ, ਜਾਂ ਮੈਂ ਤਾਂ ਇਹ ਕਹੂੰਗਾ ਵੀ ਲੋਕਾਂ ਨੇ ਬਣਾ ਲਈ ਆ। ਬਿਲਕੁਲ ਐਂ ਹੈ ਨਹੀਂ ਸੀਗੀ ਇੰਨੀ ਔਖੀ, ਜਿੰਨੀ ਔਖੀ ਜ਼ਿੰਦਗੀ ਕਰ ਲਈ। ਬਿਲਕੁਲ। ਪਰ ਜੇ ਓਵਰਆਲ ਦੇਖੀਏ, ਅੱਜ ਵੀ ਜਿਨ੍ਹਾਂ ਨੂੰ ਜਿਉਣਾ ਆਉਂਦਾ, ਉਹ ਬੜੀ ਜ਼ਿੰਦਗੀ ਨੂੰ ਬੜੀ ਖੂਬਸੂਰਤੀ ਨਾਲ ਜਿਉਂਦੇ। ਇਹ ਬਰਾੜ ਸਾਹਿਬ ਸਿਆਣੇ ਕਹਿੰਦੇ ਹੁੰਦੇ ਨਾ ਕਿ ਗਲਾਸ 'ਚ ਪਾਣੀ ਹੋਵੇ ਅੱਧਾ ਤੇ ਇਹ ਤੁਹਾਨੂੰ ਗਲਾਸ ਖਾਲੀ ਦਿਸਦਾ ਆ ਜਾਂ ਭਰਿਆ ਦਿਸਦਾ ਆ। ਇਹ ਤਾਂ ਤੁਹਾਡੇ ਨਜ਼ਰੀਏ 'ਤੇ ਡਿਪੈਂਡ ਕਰਦਾ। ਇੱਦਾਂ ਹੀ ਮੇਰੇ ਖਿਆਲ ਜਿਹੜਾ ਜ਼ਿੰਦਗੀ ਆ, ਉਹ ਸਾਰਿਆਂ ਨੂੰ ਪਰਮਾਤਮਾ ਨੇ ਬੜੀ ਨਿਆਮਤ ਬਖਸ਼ੀ ਆ। ਬਹੁਤ ਕੁਛ ਉਹਦੀ ਮਤਲਬ ਮਾਂ ਪਿਓ ਦੇ ਰੂਪ ਦੇ ਵਿੱਚ, ਉਹਦੇ ਜੀਵਨ ਸਾਥੀ ਦੇ ਰੂਪ ਦੇ ਵਿੱਚ, ਉਹਦੇ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ ਬਹੁਤ ਕੁਛ ਪਰਮਾਤਮਾ ਨੇ ਦਿੱਤਾ। ਪਰ ਅਸੀਂ ਜ਼ਿੰਦਗੀ ਨੂੰ ਜਿੱਦਾਂ ਤੁਸੀਂ ਕਿਹਾ ਕਿ ਆਪਣੇ ਆਪ ਹੀ ਕੰਪਲੀਕੇਟ ਕਰ ਲੈਂਦੇ ਹਾਂ। ਪਰ ਜਿਹੜੇ ਜ਼ਿੰਦਗੀ ਨੂੰ ਜਿਉਂਦੇ ਆ, ਜਿਹੜੇ ਜ਼ਿੰਦਗੀ ਦਾ ਰੰਗ ਮਾਣਦੇ ਆ, ਉਹ ਅੱਜ ਵੀ ਨਜ਼ਾਰੇ ਲੈਂਦੇ ਆ। ਤੁਸੀਂ ਨਾ ਕਦੇ ਵੇਖਿਆ ਕੋਈ ਕਾਂ ਚੜਿਆ ਹੋਵੇ ਪਹਾੜ ਤੇ ਚੋਟੀ ਤੇ ਵੀ ਮੈਂ ਅੱਜ ਇੱਥੋਂ ਛਾਲ ਮਾਰ ਕੇ ਮਰ ਜਾਣਾ? ਕਦੇ ਤੁਸੀਂ ਕੁੱਤਾ ਵੇਖਿਆ ਵੀ ਇਹਨੂੰ ਜੀ ਡਿਪਰੈਸ਼ਨ? ਕਦੇ ਤੁਸੀਂ ਕੋਈ ਪਸ਼ੂ ਵੇਖਿਆ ਵੀ ਇਹ ਜੀ ਹੁਣ ਮਰਨ ਨੂੰ ਫਿਰਦਾ? ਕਿਉਂਕਿ ਉਹ ਜਿਹੜੇ ਪਸ਼ੂ ਪੰਛੀ ਆ ਨਾ,
ਉਹ ਅਜੇ ਕੁਦਰਤ ਦੇ ਨਾਲ ਇੱਕ ਮਿੱਕ ਆ। ਮੈਂ ਉਹਨਾਂ ਪਸ਼ੂ ਪੰਛੀਆਂ ਦੀ ਗੱਲ ਕਰਦਾ ਜਿਹੜੇ ਕੁਦਰਤੀ ਜ਼ਿੰਦਗੀ ਜਿਉਂਦੇ ਆ। ਕਿਆ ਬਾਤ। ਤੇ ਜਿਹੜੇ ਮਨੁੱਖ ਦੇ ਟੱਚ 'ਚ ਆ ਗਏ ਆ ਜਾਂ ਜਿਨ੍ਹਾਂ ਨੂੰ ਮਨੁੱਖਾਂ ਨੇ ਅਜਾਇਬ ਘਰਾਂ 'ਚ ਤਾੜ ਲਿਆ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਤੇ ਜਦੋਂ ਤੁਸੀਂ ਕੁਦਰਤੀ ਜ਼ਿੰਦਗੀ ਜਿਉਵੋਗੇ ਨਾ, ਕੁਦਰਤ ਨਾਲ ਇੱਕ ਮਿੱਕ ਹੋ ਕੇ, ਤੇ ਫਿਰ ਜ਼ਿੰਦਗੀ ਬੜੀ ਪਿਆਰੀ ਆ। ਬਿਲਕੁਲ, ਬੜੀ ਖੂਬਸੂਰਤ ਆ ਜੀ। ਬਿਲਕੁਲ, ਜ਼ਿੰਦਗੀ ਵਾਕਈ ਬਹੁਤ ਖੂਬਸੂਰਤ ਆ, ਪਰ ਸਹੀ ਗੱਲ ਆ ਅਸੀਂ ਆਪ ਹੀ ਕੰਪਲੀਕੇਟ ਕਰ ਲੈਂਦੇ ਹਾਂ। ਮੈਂ ਤਾਂ ਮੰਨਦਾ ਹੁੰਦਾ ਕਿ ਹੁਣ ਜੇ ਆਪਾਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ, ਇਹਨਾਂ ਨੂੰ ਕੋਈ ਮਿੱਠੀ ਜੇਲ੍ਹ ਵੀ ਕਹਿੰਦਾ, ਕਿਸੇ ਲਈ ਇਹ ਸੁਪਨਿਆਂ ਦੀ ਧਰਤੀ ਆ, ਹੈ ਨਾ। ਪਰ ਮੈਨੂੰ ਲੱਗਦਾ ਕਿ ਹੈ ਵੀ ਆ ਸੁਪਨਿਆਂ ਦੀ ਧਰਤੀ। ਆਪਣੇ ਜਿੰਨੇ ਕੁ ਆਪਾਂ ਸੁਪਨੇ ਆਪਣੇ ਪੱਲੇ ਬੰਨ੍ਹ ਕੇ ਲਿਆਉਂਦੇ ਆ, ਉਹ ਸਾਰੇ ਆਪਾਂ ਇਹਨਾਂ ਦੇਸ਼ਾਂ ਜਾ ਕੇ ਪੂਰੇ ਕਰ ਲੈਂਦੇ ਆ। ਪਰ ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਜਨਰੇਸ਼ਨ ਦਾ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਅਸੀਂ ਨਾ ਕਿਤੇ ਦੋ ਬੇੜੀਆਂ 'ਚ ਸਵਾਰ ਆ, ਕਿ ਅਸੀਂ ਆਪਣੇ ਪਰਿਵਾਰਾਂ ਲਈ, ਆਪਣੇ ਸੁਪਨਿਆਂ ਲਈ ਆ ਤਾਂ ਜਾਂਦੇ ਹਾਂ ਇਹਨਾਂ ਦੇਸ਼ਾਂ ਦੇ ਵਿੱਚ, ਪਰ ਜਿਹੜੀ ਸਾਡਾ ਚਿੱਤ ਆ, ਸਾਡਾ ਮਨ ਆ, ਉਹ ਅਜੇ ਵੀ ਕਿਤੇ ਪਿੱਛੇ ਪਿੰਡ ਪੰਜਾਬ 'ਚ ਹੀ ਬੈਠਾ ਆ। ਜਿਹੜੀ ਨਾ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਇਹ ਕਹਿ ਰਹੀ ਹੈ ਵੀ ਜਦੋਂ ਤੁਸੀਂ ਵਿਦੇਸ਼ਾਂ 'ਚ ਆ ਜਾਂਦੇ ਹੋ, ਤੇ ਬਾਬੇ ਨਾਨਕ ਨੇ ਤਾਂ ਇਹ ਕਿਹਾ ਸੀ ਵੀ ਸਗਲੀ ਧਰਤੀ ਸਾਧਕੀ, ਤੇ ਤੁਸੀਂ ਆਮ ਮਹਾਵਾਕ ਪੜ੍ਹਦੇ ਹੋ ਵੀ ਜਹਾਂ ਜਾਏ ਤਹਾਂ ਸਹੇਲੇ। ਮੈਂ ਫਿਰ ਕਹਿਣਾ, ਇਹ ਕਈ ਚੀਜ਼ਾਂ ਦਾ ਫਰਕ ਹੋ ਸਕਦਾ, ਪਰ ਜ਼ਿੰਦਗੀ ਦੀ ਜਿਹੜੀ, ਜਦੋਂ ਤੁਹਾਨੂੰ ਜ਼ਿੰਦਗੀ ਜਿਉਣ ਦੀ ਕੁੰਜੀ ਮਿਲ ਗਈ ਨਾ, ਤੁਹਾਨੂੰ ਰਾਜ ਆ ਗਿਆ, ਫਿਰ ਤੁਹਾਨੂੰ ਜ਼ਿੰਦਗੀ ਦਾ ਹਰ ਪਲ ਤੁਹਾਨੂੰ ਬੜਾ ਸੋਹਣਾ ਤੇ ਬੜਾ ਪਿਆਰਾ ਲੱਗੂਗਾ। ਬਿਲਕੁਲ, ਪਰ ਇਹ ਉਦੋਂ ਲੱਗੂਗਾ ਜਦੋਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਨਹੀਂ, ਤੁਹਾਡੇ ਕੋਲ ਸ਼ਿਕਾਇਤਾਂ, ਸ਼ਿਕਵੇ ਤੇ ਲਾਂਭੇ ਰਹਿਣਗੇ। ਬਿਲਕੁਲ, ਮੈਂ ਵੀ ਬਰਾੜ ਸਾਹਿਬ ਅਕਸਰ ਇਹ ਕਹਿਣਾ ਹੁੰਦਾ ਕਿ ਦੇਖੋ, ਜ਼ਿੰਦਗੀ ਜਿਹੜੀ ਆ ਉਹ ਤੁਹਾਡੇ, ਆਪਾਂ ਅੱਗੇ ਵੀ ਗੱਲ ਕੀਤੀ ਕਿ ਨਜ਼ਰੀਏ 'ਤੇ ਡਿਪੈਂਡ ਕਰਦੀ ਹੈ। ਤੁਹਾਨੂੰ ਜ਼ਿੰਦਗੀ ਮੰਨਣੀ ਆਉਣੀ ਚਾਹੀਦੀ ਹੈ, ਕਿੱਥੇ ਆ ਇਹ ਡਿਪੈਂਡ ਨਹੀਂ ਕਰਦਾ। ਪਰ ਮੈਂ ਗੱਲ ਕਰ ਰਿਹਾ ਆ ਜਿਹੜੀ ਬਾਬੇ ਨਾਨਕ ਦੀ ਉਹ ਧਰਤੀ ਆ, ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਆ, ਉਹਦੀ ਪਤਾ ਨਹੀਂ ਮਿੱਟੀ 'ਚ ਮੋਹ ਹੀ ਇੱਦਾਂ ਦਾ ਆ ਕਿ ਚਾਹੇ ਆਪਾਂ 15 20 ਸਾਲ ਹੋ ਗਏ ਆ ਸਾਨੂੰ ਇਹਨਾਂ ਦੇਸ਼ਾਂ 'ਚ ਬੈਠਿਆਂ ਨੂੰ, ਹੈ ਨਾ, ਪਰ ਫਿਰ ਵੀ ਉਹ ਜਿਹੜਾ ਜਿੱਥੇ ਅਸੀਂ ਜੰਮੇ ਪਲੇ ਸੀ, ਜਿਹੜਾ ਉਹ ਮਾਹੌਲ ਵੇਖਿਆ ਆ ਪੰਜਾਬ ਦਾ, ਉਹ ਤਾਂ ਕਿਤੇ ਨਾ ਕਿਤੇ ਮਿਸ ਕਰਦੇ ਆ। ਅਸਲ ਨਾਲ ਜਿਹੜਾ ਤੁਸੀਂ ਗੱਲ ਕੀਤੀ ਆ ਪੰਜਾਬ ਦੀ, ਪੰਜਾਬ ਨੂੰ ਤਾਂ ਕਿਹਾ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਬਿਲਕੁਲ, ਹੁਣ ਪੰਜਾਬ ਦੇ ਵਿੱਚ ਤੁਸੀਂ ਜਿੱਥੇ ਜੰਮੇ ਹੋ, ਵੱਡੇ ਹੋਏ ਹੋ, ਪਲੇ ਹੋ, ਉੱਥੋਂ ਦੀਆਂ ਰੁੱਤਾਂ, ਰੰਗ ਬਰੰਗੀਆਂ ਰੁੱਤਾਂ ਦੀਆਂ ਤੁਸੀਂ ਆਨੰਦ ਮਾਣਿਆ। ਉੱਥੋਂ ਦੇ ਤੁਸੀਂ ਰੀਤੀ ਰਿਵਾਜਾਂ ਦਾ, ਰਹੁ ਰੀਤਾਂ ਦਾ, ਉੱਥੋਂ ਦੇ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਸੱਥਾਂ ਦਾ, ਉਹ ਜਿਹੜੇ ਉੱਥੋਂ ਦੀਆਂ ਉਹ ਰੰਗ ਬਰੰਗੀ ਦੁਨੀਆ ਵੇਖੀ ਆ ਤੁਸੀਂ। ਬਿਲਕੁਲ, ਉਹਦੇ 'ਚੋਂ ਨਿਕਲ ਕੇ ਜਦੋਂ ਤੁਸੀਂ ਇਹਨਾਂ ਪੱਛਮੀ ਦੇਸ਼ਾਂ 'ਚ ਆਉਣੇ ਹੋ, ਤੁਹਾਡੇ ਕੋਲ ਇੱਕ ਅਟੈਚੀ ਹੁੰਦਾ, ਤੇ ਤੁਹਾਡੇ ਕੋਲ ਢੇਰਾਂ ਸੁਪਨੇ ਹੁੰਦੇ। ਬਿਲਕੁਲ, ਤੇ ਨਿੱਕੀ ਜਿਹੀ ਜਿੰਦ ਹੁੰਦੀ ਹੈ। ਫਿਰ ਉਹ ਨਿੱਕੇ ਜਿਹੇ ਕਦਮ ਤੁਸੀਂ ਤੁਰਦੇ ਹੋ, ਫਿਰ ਕੇਰਾਂ ਤਾਂ ਨਹੀਂ ਤੁਹਾਨੂੰ ਪਤਾ ਲੱਗਦਾ, ਕਿਉਂਕਿ ਉਦੋਂ ਤੁਸੀਂ ਇੱਕਦਮ ਤੁਹਾਨੂੰ ਅਰਜਨ ਦੀ, ਜਿਵੇਂ ਅਰਜਨ ਨੂੰ ਜਿਹੜੀ ਮੱਛੀ ਦੀ ਅੱਖ ਦਿੰਦੀ ਸੀ, ਉਵੇਂ ਤੁਹਾਨੂੰ ਮੱਛੀ ਦੀ ਅੱਖ ਦਿੰਦੀ ਆ ਵੀ ਖਬਰੇ ਮੈਂ ਇੱਥੇ ਆ ਕੇ ਕੀ ਮਾਰ ਲੈਣੇ। ਪਰ ਜਦੋਂ ਕਿਤੇ ਤੁਸੀਂ ਬੈਠ ਕੇ ਸੋਚਦੇ ਹੋ, ਫਿਰ ਇਹ ਗੱਲਾਂ ਜਿਹੜੀਆਂ ਤੁਹਾਡੇ ਅੰਦਰ ਚੱਲਦੀਆਂ ਨਾ, ਹੁਣ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਇਹ ਸਾਰਿਆਂ ਦੇ ਅੰਦਰ ਨਹੀਂ ਚੱਲਦੀਆਂ। ਬਿਲਕੁਲ, ਇਹ ਉਹਨਾਂ ਥੋੜ੍ਹੇ ਜਿਹੇ ਬੰਦਿਆਂ ਦੇ ਅੰਦਰ ਚੱਲਦੀਆਂ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਇਸ਼ਕ ਆ। ਗੱਲ ਬਰਾੜ ਸਾਹਿਬ ਉਹ ਹੈ ਨਾ ਕਿ ਭਾਵੇਂ ਆਪਾਂ ਸਭ ਕੁਛ ਹਾਸਲ ਵੀ ਕਰ ਲੈਂਦੇ ਹਾਂ, ਉਹ ਕਹਿੰਦੇ ਹੁੰਦਾ ਨਾ ਕਿ ਜਦ ਪੰਜਾਬ ਦੇ ਵਿੱਚ ਤਾਂ ਮਾਂ ਦੇ ਛਾਬੇ 'ਚੋਂ ਚੁੱਕ ਕੇ ਰੋਟੀ ਖਾਣੀ, ਜਾਂ ਪਹਿਲੀ ਗੱਲ ਤਾਂ ਚੁੱਕ ਕੇ ਵੀ ਖਾਣ ਦੀ ਲੋੜ ਨਹੀਂ ਪੈਂਦੀ। ਮਾਂ ਜਿਹੜੀ ਆ ਉਹ ਮੰਜੇ 'ਤੇ ਬੈਠੇ ਨੂੰ ਪੁੱਤ ਨੂੰ ਰੋਟੀ ਪਾ ਕੇ ਦਿੰਦੀ ਆ, ਅਤੇ ਉਹ ਜਿਹੜੀ ਮਾਂ ਦੀ ਹੱਥ ਦੀ ਰੋਟੀ ਦਾ ਸਵਾਦ ਆ ਉਹ ਤਾਂ ਇੱਕ ਵੱਖਰਾ ਹੀ ਆ। ਪਰ ਇੱਥੇ ਜਦੋਂ ਅਲਾਰਮ ਕਲੋਕ ਨਾਲ ਤੁਹਾਡੀ ਜ਼ਿੰਦਗੀ ਸ਼ੁਰੂ ਹੁੰਦੀ ਆ, ਅਤੇ ਸਾਰਾ ਦਿਨ ਜਿਹੜੀ ਘੜੀ ਦੀ ਟਿਕ ਆ ਉਹ ਤੁਹਾਡੀ ਜ਼ਿੰਦਗੀ ਬਣ ਜਾਂਦੀ ਆ, ਅਤੇ ਉਦੋਂ ਬਹੁਤ ਕੁਛ ਜਿਹੜਾ ਉਹ ਬਦਲ ਜਾਂਦਾ ਆ। ਬਿਲਕੁਲ, ਮੈਨੂੰ ਆਪ ਦਾ ਯਾਦ ਆ, ਮੈਂ ਜਿਹੜੀਆਂ ਵੀ ਗੱਲਾਂ ਕਰੂੰਗਾ ਮੈਂ ਆਪ ਦੇ ਅਨੁਭਵ 'ਚੋਂ ਗੱਲਾਂ ਕਰੂੰਗਾ। ਬਿਲਕੁਲ, ਆਪਾਂ ਕਰਨੀਆਂ ਗੱਲਾਂ ਬਾਤਾਂ ਕਰਨੀਆਂ ਆਪਦੇ ਅੰਦਰ ਦੀਆਂ, ਕਿਤਾਬੀ ਗੱਲਾਂ ਨਹੀਂ ਕਰਨੀਆਂ। ਬਿਲਕੁਲ, ਵੀ ਕਿਤਾਬਾਂ ਇਹ ਕਹਿੰਦੀਆਂ। ਮੇਰੇ ਤੁਹਾਡੇ ਅੰਦਰ ਤੁਸੀਂ ਬੋਲੋ। ਸਾਡਾ 15-16 ਜੀਆਂ ਦਾ ਪਰਿਵਾਰ ਸੀ ਪਿੰਡ ਚਿਮਨੇਵਾਲੇ 'ਚ। ਇੱਕ ਚੁੱਲ੍ਹਾ ਸੀ, ਇੱਕ ਚੌਂਤਰਾ ਸੀ। ਕਿਆ ਬਾਤ ਆ, ਸਵਰਗੀ ਸੀ। ਮੈਂ ਕਹਿੰਦਾ ਜੀ ਜੰਨਤ ਸੀ। ਮੇਰੀ ਮਾਂ ਬਹਿ ਕੇ ਰੋਟੀਆਂ ਪਕਾਉਂਦੀ ਸੀ, ਜਿਹਨੂੰ ਮੈਂ ਮੰਮੀ ਕਹਿੰਦੇ ਆਪਾਂ, ਵੱਡੀ ਮੰਮੀ ਜੀ। ਤੇ ਮੇਰੀ ਚਾਚੀ, ਜਿਹਨੂੰ ਹੁਣ ਮੈਂ ਅੱਜ ਪਹਿਲੀ ਵਾਰੀ ਸ਼ਾਇਦ ਚਾਚੀ ਕਹਿ ਰਿਹਾ, ਛੋਟੀ ਮੰਮੀ, ਉਹਨੇ ਵਿੱਚ ਅੱਗ ਡਾਉਣੀ ਤੇ ਰੋਟੀਆਂ ਥੱਲਣੀਆਂ, ਤੇ ਨਾਲ ਮੇਰੀਆਂ 2 ਭੈਣਾਂ ਸੀਗੀਆਂ ਚਾਚੇ ਦੀਆਂ ਕੁੜੀਆਂ, ਉਹਨਾਂ ਨੇ ਸਾਨੂੰ ਬੈਠਿਆਂ ਨੂੰ ਚੌਂਤਰੇ ਤੇ ਰੋਟੀਆਂ ਫੜਾਉਣੀਆਂ। ਅਸੀਂ ਪੀੜ੍ਹੀਆਂ ਤੇ ਬਹਿੰਦੇ,
ਕੀ ਬਾਤ। ਅਸੀਂ ਐਂ ਜੁੜ ਕੇ ਹੁਣ ਜਿਵੇਂ ਤੁਸੀਂ ਕਦੇ ਕਦੇ ਗੈਟ ਟੂਗੈਦਰ ਹੁੰਦੇ ਆ, ਸਾਡੀ ਤੜਕੇ ਹੱਥ ਨੇ ਗੈਟ ਟੂਗੈਦਰ ਹੁੰਦੀ, ਉੱਥੇ ਚੱਪਲਾਂ ਅਸੀਂ ਬਾਹਰ ਲਾ ਕੇ ਆਉਂਦੇ, ਚੌਂਕੜੀ ਮਾਰ ਕੇ ਭੂੰਜੇ ਬਹਿ ਕੇ ਰੋਟੀਆਂ ਖਾਂਦੇ। ਕੋਈ ਰੋਟੀਆਂ 'ਚ ਹੁਣ ਵਰਗੇ ਬਾਹਲੇ ਜ਼ਿਆਦਾ ਵਿੱਚ ਵੈਰਾਈਟੀ ਸਾਦਾਪਨ ਹੁੰਦਾ ਸੀ, ਸਾਦਾਪਨ ਬਿਲਕੁਲ। ਪਰ ਉਹ ਇੱਕ ਜਿਹੜਾ ਉਹ ਰੰਗ ਅਸੀਂ ਮਾਣਿਆ ਨਾ, ਸ਼ਾਇਦ ਹੋਣ ਵਾਲੀਆਂ ਪੀੜ੍ਹੀਆਂ ਉਹਦੇ ਤੋਂ ਵਿਰਵੀਆਂ ਰਹਿ ਗਈਆਂ। ਮੈਂ ਨਾ ਬਰਾੜ ਸਾਹਿਬ ਜਦੋਂ ਪਹਿਲਾ ਪੋਡਕਾਸਟ ਕੀਤਾ ਹੈ, ਮੈਂ ਆਪਣੀ ਬੇਟੀ ਨਾਲ ਕੀਤਾ, ਤੁਸੀਂ ਦੇਖਿਆ ਹੋਊਗਾ, ਅਤੇ ਉਹਦੇ ਵਿੱਚ ਨਾ ਮੈਂ ਉਹਨੂੰ ਇੱਕ ਸਵਾਲ ਪੁੱਛਿਆ ਸੀ। ਮੈਂ ਪੁੱਛਿਆ ਸੀ ਕਿ ਜੇ ਤੁਹਾਨੂੰ ਮੌਕਾ ਮਿਲੇ, ਤੁਹਾਨੂੰ ਪੰਜਾਬ, ਉਹ 2-2.5 ਸਾਲ ਦੀ ਸੀ ਜਦੋਂ ਅਸੀਂ ਇੱਥੇ ਆ ਗਏ ਹੈ ਨਾ, ਤਾਂ ਮੈਂ ਉਹਨੂੰ ਇਹੀ ਪੁੱਛਿਆ ਕਿ ਤੁਸੀਂ ਇੰਡੀਆ ਆਪਾਂ ਜਦੋਂ ਜਾਂਦੇ ਹਾਂ, ਪੰਜਾਬ 'ਚ ਜਾਂਦੇ ਹਾਂ, ਤਾਂ ਮਾਹੌਲ ਆ ਉਹ ਵੇਖ ਕੇ ਤੁਹਾਨੂੰ ਇੱਥੋਂ ਦੀ ਵੀ ਜ਼ਿੰਦਗੀ ਤੁਸੀਂ ਦੇਖੀ ਆ, ਅਤੇ ਜਦੋਂ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਤੁਸੀਂ ਕਿੱਥੇ ਰਹਿਣਾ। ਉਹਨੇ ਜਿਹੜੀ ਗੱਲ ਹੁਣ ਤੁਸੀਂ ਕਹੀ ਆ ਨਾ, ਇਹ ਸੇਮ ਗੱਲ ਉਹਨੇ ਕਹੀ ਸੀਗੀ ਕਿ ਉੱਥੇ ਜਦੋਂ ਪੂਰਾ ਪਰਿਵਾਰ ਇਕੱਠਾ ਬੈਠਦਾ ਆ, ਇਕੱਠੇ ਬਹਿ ਕੇ ਰੋਟੀ ਪਾਣੀ ਖਾਂਦੇ ਹਾਂ, ਆਪਾਂ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਤੁਹਾਡੇ ਕੋਲ ਨਿਰਾਸ਼ਤਾ, ਤੁਹਾਡੀ ਜਿਹੜੀ ਚਿੰਤਾ ਹੈ ਉਹ ਤੁਹਾਡੀ ਜ਼ਿੰਦਗੀਆਂ 'ਚ ਲਾਗੇ ਵੀ ਨਹੀਂ ਲੱਗਦੀ। ਉਹ ਕਹਿੰਦੇ ਕਿ ਮੈਨੂੰ ਉਹ ਜਿਹੜਾ ਮਾਹੌਲ ਆ ਪਿੰਡ ਦਾ ਉਹ ਬਹੁਤ ਸੋਹਣਾ ਲੱਗਦਾ, ਅਤੇ ਉਹੀ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਇੱਥੋਂ ਇੱਕ ਬਰਾੜ ਸਾਹਿਬ ਮੈਨੂੰ ਜਿਹੜੀ ਅੱਗੇ ਗੱਲ ਇਹ ਆਪਾਂ ਤਾਂ ਚਲੋ ਆ ਜਾਂਦੇ ਹਾਂ ਹੈ ਨਾ, ਇਹਨਾਂ ਦੇਸ਼ਾਂ 'ਚ ਆਪਾਂ ਨੂੰ ਵਾਪਸ ਮੁੜਨ ਦਾ ਵੀ ਉਦੋਂ ਹੀ ਮੁੜ ਸਕਦੇ ਹਾਂ ਜਦੋਂ ਆਪਾਂ ਆਪਣੇ ਸੁਪਨੇ ਪੂਰੇ ਕਰ ਲਏ, ਆਪਾਂ ਆਪਣੇ ਬੱਚਿਆਂ ਲਈ ਸਾਰਾ ਕੁਛ ਉਹਨਾਂ ਨੂੰ ਦੇ ਦਿੱਤਾ, ਪਰ ਉਦੋਂ ਵੀ ਮੁੜਨਾ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਔਖਾ ਹੋ ਜਾਂਦਾ। ਅਤੇ ਉਦੋਂ ਅਸੀਂ ਆਪਣੇ ਨਾਲ ਸਾਡੇ ਆਪਣੇ ਬਜ਼ੁਰਗ ਮਾਂ ਪਿਓ ਵੀ ਸਾਨੂੰ ਅਕਸਰ ਮਿਲਣ ਆਉਂਦੇ ਆ, ਅਤੇ ਮੈਂ ਅੱਜ ਗੱਲ ਉਹਨਾਂ ਬਾਰੇ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਚਿਹਰੇ ਦਾ ਉਹ ਨੂਰ ਆ ਨਾ, ਜਿਹੜਾ ਪੰਜਾਬ 'ਚ ਬੈਠੇ ਆਪਾਂ ਉਹਨਾਂ ਦੇ ਚਿਹਰੇ 'ਤੇ ਅਕਸਰ ਦੇਖਦੇ ਸੀ, ਉਹ ਖੜਾਹ ਦੇਖਦੇ ਸੀ, ਉਹ ਹਾਸਾ ਦੇਖਦੇ, ਉਹ ਕਿਤੇ ਨਾ ਕਿਤੇ ਜਦੋਂ ਬਜ਼ੁਰਗ ਇੱਥੇ ਇਹਨਾਂ ਦੇਸ਼ਾਂ 'ਚ ਆ ਜਾਂਦੇ ਆ, ਉਹ ਕਿਤੇ ਨਾ ਕਿਤੇ ਉਹ ਰੰਗ ਉੱਡ ਜਾਂਦਾ ਉਹਨਾਂ ਦੇ ਚਿਹਰੇ ਦਾ। ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ, ਤੁਸੀਂ ਆਪਣੀ ਬੇਟੀ ਸਹਿਜ ਨਾਲ ਪੋਡਕਾਸਟ ਕੀਤਾ। ਥੈਂਕ ਯੂ ਜੀ, ਮਿਹਰਬਾਨੀ। ਇਹ ਸ਼ਾਇਦ ਤੁਹਾਨੂੰ ਅਹਿਮੀਅਤ ਉਹਦੀ ਅੱਜ ਨਾ ਪਤਾ ਲੱਗੀ, ਜਦੋਂ ਤੁਸੀਂ ਬੁੱਢੇ ਹੋ ਗਏ ਨਾ, ਉਦੋਂ ਤੁਸੀਂ ਬਹਿ ਕੇ ਦੇਖਿਆ ਕਰੋਗੇ ਪੁੱਤ ਪੋਤਿਆਂ 'ਚ, ਹੈ ਨਾ। ਬਿਲਕੁਲ। ਅਤੇ ਉਹਦੇ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਤੁਹਾਡਾ, ਅਤੇ ਤੁਹਾਨੂੰ ਐਪਰੀਸ਼ੀਏਟ ਕਰਦਾ। ਮੈਂ ਬਹੁਤ ਬਹੁਤ ਮਿਹਰਬਾਨੀ। ਦੂਜੀ ਗੱਲ, ਮੈਂ ਥੋੜ੍ਹੀ ਜਿਹੀ ਉਸ 'ਤੇ ਵੀ ਤੁਸੀਂ ਗੱਲ ਕੀਤੀ, ਸਹਿਜ ਦੀ ਗੱਲ ਆ। ਮੇਰੇ ਬੜੇ ਦੋਸਤਾਂ ਨੇ ਮੇਰੇ ਨਾਲ ਉਹਦੇ ਵਿਸ਼ੇ 'ਤੇ ਗੱਲ ਕੀਤੀ ਵੀ ਉਹ ਕੁੜੀ ਬੜਾ ਪਿਆਰਾ ਬੋਲੀ। ਮੈਂ ਕਿਹਾ ਯਾਰ ਉਹਦੇ 'ਚ ਨਾ ਇੱਕ ਸ਼ਾਇਦ ਵਿਲੱਖਣਤਾ ਜਿਹੜੀ ਮੈਨੂੰ ਦਿਖੀ, ਉਹ ਇਹ ਸੀ ਵੀ ਸਹਿਜ ਨੂੰ ਪੰਜਾਬੀ ਔੜਦੀ ਆ। ਬਿਲਕੁਲ। ਪੰਜਾਬੀ ਬੋਲਣਾ ਅਤੇ ਪੰਜਾਬੀ ਔੜਨਾ, ਇਹ ਦੋ ਗੱਲਾਂ, ਦੋ ਵੱਖਰੀਆਂ ਗੱਲਾਂ। ਕਿਉਂਕਿ ਮੈਂ ਜਦੋਂ ਅੰਗਰੇਜ਼ੀ ਬੋਲਦਾ ਨਾ, ਮੈਂ ਉਨੀ ਕੀ ਅੰਗਰੇਜ਼ੀ ਬੋਲਦਾ ਜਿੰਨੀ ਕਿ ਮੈਂ ਇੱਧਰ ਉੱਧਰੋਂ ਉਧਾਰੀ ਫੜੀ ਵੀ ਆ। ਅਸੀਂ ਪੰਜਾਬੀ ਨੂੰ ਟਰਾਂਸਲੇਟ ਕਰਕੇ ਬੋਲਦੇ ਹਾਂ, ਸਾਨੂੰ ਬੋੜਦੀ ਨਹੀਂ, ਉਹ ਉਧਾਰੇ ਸ਼ਬਦ ਆ ਮੇਰੇ ਕੋਲ। ਪਰ ਜਦੋਂ ਮੈਂ ਪੰਜਾਬੀ ਬੋਲਦਾ ਨਾ, ਪੰਜਾਬੀ ਦੇ ਵਿੱਚ ਮੈਨੂੰ ਗੱਲਾਂ ਉੱਠਦੀਆਂ। ਇੱਕ ਓਮ ਪ੍ਰਕਾਸ਼ ਗਾਸੋ ਹੋਇਆ, ਬੜਾ ਵੱਡਾ ਲਿਖਾਰੀ ਆ ਬਰਨਾਲੇ ਵੱਲੀ ਦਾ, ਉਹ ਕਹਿੰਦਾ ਕੇਰਾਂ ਅਸੀਂ ਚੰਡੀਗੜ੍ਹ ਗਏ ਅਤੇ ਸਾਨੂੰ ਬੜੀ ਵਧੀਆ ਜੀ ਇੱਕ ਦੁਕਾਨ ਸੀ ਮਠਿਆਈ ਦੀ। ਅੱਛਾ ਜੀ। ਉਹਦੇ ਵਿੱਚ ਸਾਨੂੰ ਮਠਿਆਈ ਸ਼ੀਸ਼ੇ 'ਚ ਪਈ ਦੇਸੀ ਹੁਣ ਸਾਨੂੰ ਨਾ ਆਵੇ। ਹੁਣ ਮੈਂ ਉਹਨੂੰ ਜਾ ਕੇ ਕਹਿੰਦਾ ਮੈਨੇਜਰ ਨੂੰ, ਕਿਹਾ ਯਾਰ ਉਹ ਇੱਕ ਦਹੀਂ ਉਹ ਦੇਸੂ ਰਾਮ ਜਾ ਕੀ ਪਿਆ। ਉਹ ਕਹਿੰਦਾ ਕੀ ਮੈਂ ਗਿਆ ਉਹਨੇ ਫੜਾ ਤਾ, ਉਹਦਾ ਨਾਂ ਅਸੀਂ ਦੇਸੂ ਰਾਮ ਰੱਖ ਲਿਆ। ਅੱਛਾ। ਉਹ ਕਹਿੰਦਾ ਜਦੋਂ ਵੀ ਸਾਡਾ ਜੀ ਕਰੇ ਖਾਣ ਵਿੱਚ, ਚਲੋ ਦੇਸੂ ਰਾਮ ਖਾਈਏ। ਸ਼ਬਦ ਨਵੇਂ ਔੜ ਜਾਂਦੇ ਆ, ਨਵੇਂ ਸ਼ਬਦ ਘੜੇ ਜਾਂਦੇ ਆ, ਪਰ ਤੁਸੀਂ ਹੋਰ ਭਾਸ਼ਾ 'ਚ ਸ਼ਬਦ ਨਹੀਂ ਘੜ ਸਕਦੇ। ਹੁਣ ਜਿਹੜੀ ਦੂਜੀ ਗੱਲ ਕੀਤੀ ਹੈ ਤੁਸੀਂ ਮਾਪਿਆਂ ਲਈ, ਇਹ ਬੜਾ ਹੀ ਜ਼ਰੂਰੀ ਵਿਸ਼ਾ। ਜਿਹੜੇ ਵੀ ਇਸ ਪੌਡਕਾਸਟ ਨੂੰ ਸੁਣ ਰਹੇ ਆ ਉਹ ਇੱਥੇ ਜ਼ਰੂਰ ਧਿਆਨ ਦਿਆ ਜੋ, ਕਿਉਂਕਿ ਬੜੇ ਲੋਕ ਕਹਿੰਦੇ ਆ ਜੀ ਅਸੀਂ ਮਾਪਿਆਂ ਨੂੰ ਵਧੀਆ ਉਹਨਾਂ ਨੂੰ ਖਾਣਾ ਪੀਣਾ ਦੇ ਰਹੇ ਹਾਂ, ਵਧੀਆ ਕੱਪੜੇ ਦੇ ਰਹੇ ਹਾਂ, ਵਧੀਆ ਉਹਨਾਂ ਨੂੰ ਘੁਮਾਉਣੇ ਆ ਫਿਰਾਉਣੇ ਆ, ਕੰਮ ਦਾ ਡੱਕਾ ਨਹੀਂ ਤੋੜਨ ਨੂੰ ਕਹਿੰਦੇ, ਫਿਰ ਵੀ ਉਹ ਮੁੜ ਕੇ ਕਹਿੰਦੇ ਯਾਰ ਕਦੋਂ ਜਾਣਾ, ਸਾਡਾ ਜੀ ਨਹੀਂ ਲੱਗਦਾ। ਇਹਦੇ 'ਤੇ ਜਿਹੜੀ ਮੇਰੀ ਖੋਜ ਆ, ਤੁਸੀਂ ਪੰਜਾਬ 'ਚੋਂ ਆਏ ਆ, ਮੈਂ ਵੀ ਪੰਜਾਬ 'ਚੋਂ ਆਇਆ, ਸਾਡੇ ਮਾਪੇ ਤਾਂ ਉਹ ਵੀ ਉੱਥੋਂ ਹੀ ਆਉਂਦੇ ਆ। ਹੁਣ ਪੰਜਾਬ ਦੇ ਵਿੱਚ ਕੀ ਆ, ਪੰਜਾਬ ਦੇ ਵਿੱਚ ਕੁਦਰਤ ਦਾ ਨਿਯਮ ਆ, ਉਹਨੂੰ ਕਹਿੰਦੇ ਆ ਵਿਲੱਖਣਤਾ। ਵਿਲੱਖਣਤਾ ਹੁੰਦੀ ਆ ਭਾਂਤ ਭਾਂਤ ਦੇ ਲੋਕ, ਭਾਂਤ ਭਾਂਤ ਦੀ ਬੋਲੀ, ਭਾਂਤ ਭਾਂਤ ਦਾ ਜਿਉਣਾ, ਭਾਂਤ ਭਾਂਤ ਦੇ ਰੀਤੀ ਰਿਵਾਜ, ਭਾਂਤ ਭਾਂਤ ਦੀਆਂ ਤੁਸੀਂ ਰਹੁ ਰੀਤਾਂ, ਤਿਉਹਾਰ, ਤੁਹਾਡੇ ਤਿੱਥ ਤਿਉਹਾਰ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਪਿੰਡਾਂ 'ਚ ਕਹਿੰਦੇ ਸੀ 2 ਕੋਹ ਤੇ 4 ਕੋਹ ਤੇ ਬੋਲੀ ਬਦਲ ਜਾਂਦੀ, ਬੋਲੀ ਬਦਲ, ਉਹਨੂੰ ਕਹਿੰਦੇ ਆ ਵਿਲੱਖਣਤਾ। ਇਹ ਕੁਦਰਤ ਦਾ ਨਿਯਮ ਆ ਵੀ ਹਰ ਤਰ੍ਹਾਂ ਦੀ ਫੁਲਵਾੜੀ ਆ ਉੱਥੇ ਜੀ। ਕੋਈ ਭਾਸ਼ਾ ਬੋਲ ਰਿਹਾ, ਕਿਸੇ ਦਾ ਕਿਵੇਂ ਵਿਆਹ ਚੱਲ ਰਿਹਾ, ਕਿਸੇ ਦਾ ਮੰਗਣਾ ਹੋ ਰਿਹਾ, ਕਿਸੇ ਦੀ ਰੋਪਣਾ ਹੋ ਰਹੀ ਆ, ਕਿਸੇ ਦੇ ਕਿਹੋ ਜਿਹੇ ਵਸਤਰ ਪਾਏ ਆ, ਕੋਈ
ਆਪਦੀਆਂ ਰਹੁ ਰੀਤਾਂ ਮਨਾ ਰਿਹਾ। ਹੁਣ ਜਦੋਂ ਤੁਸੀਂ ਪੱਛਮੀ ਦੇਸ਼ਾਂ 'ਚ ਆ ਜਾਂਦੇ ਜੀ, ਉੱਥੇ ਹੈਗੀ ਆ ਇਕਸਾਰਤਾ, ਇੱਕੋ ਜਿਹੇ ਘਰ, ਇੱਕੋ ਜਿਹੀਆਂ ਗਲੀਆਂ, ਇੱਕੋ ਜਿਹੀ ਬੋਲੀ, ਇੱਕੋ ਜਿਹਾ ਫੂਡ, ਇੱਕੋ ਜਿਹੇ ਕੱਪੜੇ, ਇੱਕੋ ਜਿਹੇ ਰਹਿਣਾ ਸਹਿਣਾ। ਤੁਸੀਂ ਪਿੰਡਾਂ ਤੱਕ ਵੀ ਗੇੜੇ ਕੱਢੇ ਆਉਣੇ ਆ, ਉੱਥੇ ਵੀ ਉਵੇਂ ਹੀ ਸਾਰਾ ਕੁਛ ਇੱਕੋ ਜਿਹਾ। ਇਹਨੂੰ ਕਹਿੰਦੇ ਆ ਇਕਸਾਰਤਾ। ਇਕਸਾਰਤਾ ਦਾ ਮਤਲਬ ਆ ਵੀ ਇੱਕੋ ਜਿਹੀ ਚੀਜ਼ ਹੋਣੀ। ਇਹ ਅਕਸਰ ਮੈਂ ਸਹੀ ਗੱਲ ਆ, ਇਹ ਤੁਹਾਡੀ ਬਹੁਤ ਵਧੀਆ ਪੁਆਇੰਟ ਤੁਸੀਂ ਚੁੱਕਿਆ ਬਰਾੜ ਸਾਹਿਬ। ਮੈਂ ਨਾ ਬੜੇ ਬਜ਼ੁਰਗਾਂ ਦੇ ਮਤਲਬ ਮੂੰਹੋਂ ਇੱਕ ਚੀਜ਼ ਸੁਣੀ ਆ। ਮੈਂ ਕਈ ਵਾਰ ਅਕਸਰ ਮੇਰੇ ਤੋਂ ਚਲੋ ਖੈਰ ਮੈਂ ਖੈਰ ਮੇਰੇ ਮਾਂ-ਬਾਪ ਹੈ ਨਹੀਂ ਗਏ ਅਤੇ ਮੇਰੇ ਕੋਲ ਕਦੀ ਉਹ ਆਏ ਨਹੀਂ, ਅਤੇ ਪਰ ਮੈਂ ਨਾ ਅਕਸਰ ਬਜ਼ੁਰਗਾਂ ਨੂੰ ਪੁੱਛਦਾ ਹੁੰਦਾ ਜਦੋਂ ਗੁਰਦੁਆਰਾ ਸਾਹਿਬ ਜਾਵਾਂ ਜਾਂ ਉੱਦਾਂ ਵੀ ਮਿਲਾਂ, ਅਤੇ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨਾਂ ਨਾਲ ਗੱਲਾਂ ਅਕਸਰ ਮੈਂ ਕਰਦਾ ਹੁੰਦਾ। ਤਾਂ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ, ਬਾਪੂ ਜੀ ਕਿੱਦਾਂ ਦਾ ਲੱਗਾ ਆਸਟ੍ਰੇਲੀਆ? ਅਤੇ ਉਹਨਾਂ ਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਜਿਹੜਾ ਜਵਾਬ ਹੁੰਦਾ ਨਾ, ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਇਹ ਹੀ ਹੁੰਦਾ ਕਿ ਪੁੱਤ ਸਾਰਾ ਇੱਕੋ ਜਿਹਾ ਹੀ ਆ। ਹਾਂ, ਉਹਦੇ ਵਿੱਚ ਨਾ ਸਿੱਧੂ ਸਾਹਿਬ, ਜਦੋਂ ਤੁਸੀਂ ਇੱਕੋ ਜਿਹਾ ਦੇਖਦੇ ਹੋ, ਵੀ ਮੰਨ ਲਓ ਤੁਸੀਂ ਸਾਰੇ ਜਾਣੇ ਇਹ ਸੋਚੋ ਵੀ ਕੁਦਰਤ ਇੱਕੋ ਤਰ੍ਹਾਂ ਦੇ ਫੁੱਲ ਲਾ ਦੇ, ਗੁਲਾਬ ਦਾ ਫੁੱਲ ਸਭ ਤੋਂ ਵਧੀਆ, ਬਿਲਕੁਲ, ਵੀ ਬਾਕੀ ਕਿਸੇ ਤਰ੍ਹਾਂ ਦੇ ਫੁੱਲ ਨਾ ਆਉਣ, ਵੀ ਇਕੱਲੇ ਇੱਕੋ ਹੀ ਫੁੱਲ ਹੋਣ ਗੁਲਾਬ ਦੇ, ਕਿੰਨਾ ਕੁ ਚਿਰ ਵੇਖੋਗੇ ਤੁਸੀਂ? 1 ਦਿਨ, 2 ਦਿਨ, 3 ਦਿਨ ਸੋਹਣੇ ਲੱਗਣਗੇ, ਫਿਰ ਤੁਹਾਡਾ ਮਨ ਅੱਕ ਜੂਗਾ। ਕਿਉਂਕਿ ਕੁਦਰਤ ਦੀ ਜਿਹੜੀ ਨਾ ਖੂਬਸੂਰਤੀ ਆ, ਉਹ ਵਿਲੱਖਣਤਾ ਚ ਆ, ਤੇ ਇਹਨਾਂ ਦੇਸ਼ਾਂ 'ਚ ਉਹ ਵਿਲੱਖਣਤਾ ਹੈ ਨਹੀਂ। ਹਾਂ, ਜੇ ਅਸੀਂ ਇੱਥੇ ਜੰਮੇ ਹੁੰਦੇ, ਸਾਨੂੰ ਵਿਲੱਖਣਤਾ ਦਾ ਪਤਾ ਹੀ ਨਾ ਹੁੰਦਾ, ਬਿਲਕੁਲ, ਫਿਰ ਸਾਡੇ ਲਈ ਕੋਈ ਇੰਨਾ ਔਖਾ ਨਹੀਂ ਸੀ। ਤਾਂ ਕਰਕੇ ਮਾਪੇ ਆ ਨਾ ਜਿਹੜੇ, ਉਹ ਅੱਕ ਜਾਂਦੇ ਆ। ਇੱਥੇ ਮੇਰੇ ਖਿਆਲ ਜਿਹੜਾ ਬਰਾੜ ਸਾਹਿਬ ਇੱਕ ਸਿੱਕੇ ਦਾ ਪਹਿਲੂ ਹੋਰ ਵੀ ਆ, ਕਿ ਜਿਹੜੀ ਇੱਕ ਇੱਥੇ ਜਿੱਦਾਂ ਆਪਾਂ ਹੁਣੇ ਗੱਲ ਕਰ ਰਹੇ ਹਾਂ ਵੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਘੜੀਆਂ ਨਾਲ ਵੱਜੀ ਆ, ਹੈ ਨਾ, ਅਤੇ ਜਿਹੜੀ ਇੱਕ ਇੱਥੇ ਵਰਕ ਕਲਚਰ ਆ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਬੁਲਾ ਤਾਂ ਲੈਂਦੇ ਹਾਂ। ਚਲੋ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੂੰ, ਸਾਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਸਭ ਕੁਛ ਐਸ਼ੋ ਆਰਾਮ ਕਰਾ ਰਹੇ ਹਾਂ, ਵੱਡੀਆਂ ਗੱਡੀਆਂ 'ਤੇ ਅਸੀਂ ਘੁੰਮਦੇ ਹਾਂ, ਹੈ ਨਾ, ਥਾਂ ਵੱਖੋ ਵੱਖਰੇ ਥਾਂ ਵਿਖਾਉਂਦੇ ਹਾਂ, ਬੀਚ ਵਿਖਾਉਂਦੇ ਹਾਂ, ਕਈ ਕੁਛ ਕਰਦੇ ਹਾਂ, ਹੈ ਨਾ, ਪਰ ਫਿਰ ਵੀ ਉਹਨਾਂ ਦਾ ਪਤਾ ਨਹੀਂ ਚਿੱਤ ਕਿਉਂ ਨਹੀਂ ਲੱਗਦਾ। ਉਹਦਾ ਕਾਰਨ ਮੈਨੂੰ ਇਹ ਕਈ ਵਾਰ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਕਾਰਨ ਉਹਦਾ ਬਰਾੜ ਸਾਹਿਬ ਇਹ ਵੀ ਹੈ ਕਿ ਜਿਹੜਾ ਇੱਥੇ ਦਾ ਵਰਕ ਕਲਚਰ ਆ, ਕਿ ਮੰਡੇ ਟੂ ਫਰਾਈਡੇ ਤਾਂ ਸਾਡੇ ਜਿਹੜੇ ਬਜ਼ੁਰਗ ਆ ਉਹ ਬਿਲਕੁਲ ਹੀ ਇਕੱਲੇ ਰਹਿੰਦੇ ਆ। ਉੱਥੇ ਅਕਸਰ ਜਦੋਂ ਸਾਡੇ ਪਿੰਡਾਂ 'ਚ ਹਰ ਰੋਜ਼ ਜਦੋਂ ਅਸੀਂ ਕਿਹਾ ਭਾਂਤ ਦੇ ਲੋਕ ਆ, ਕਦੀ ਕੋਈ ਆ ਗਿਆ, ਕੋਈ ਸੱਥਾਂ 'ਚ ਸਾਡੇ ਜਿਹੜੇ ਬਜ਼ੁਰਗ ਆ ਉਹ ਸੱਥਾਂ 'ਚ ਜਾ ਕੇ ਬਹਿ ਜਾਂਦੇ ਆ, ਸਾਡੀਆਂ ਬੀਬੀਆਂ ਆ ਉਹਨਾਂ ਕੋਲ ਘਰਾਂ 'ਚ ਕੋਈ ਆ ਜਾਂਦਾ। ਤਾਂ ਜਿਹੜਾ ਤੁਹਾਡਾ ਅੰਦਰਲਾ ਗੁਬਾਰ ਆ ਗੱਲਾਂ ਦਾ, ਰੋਜ਼ ਤੁਸੀਂ ਕਿਤੇ ਨਾ ਕਿਤੇ ਆਪਣੀਆਂ ਜਿਹੜੇ ਆਪਣੇ ਤੁਹਾਡੇ ਵਸੀਲੇ ਆ ਉਹਨਾਂ ਨਾਲ ਕਰਦੇ ਆ, ਤਾਂ ਤੁਸੀਂ ਅੰਦਰੋਂ ਬਿਲਕੁਲ ਹਲਕੇ ਹੋ ਜਾਂਦੇ ਆ। ਪਰ ਇੱਥੇ ਜਦੋਂ ਤੁਸੀਂ 5 ਦਿਨ ਤੁਹਾਡੇ ਬੱਚਿਆਂ ਕੋਲ ਵੀ ਤੁਹਾਡੇ ਕੋਲ ਬਹਿਣ ਦਾ ਟਾਈਮ ਨਹੀਂ ਹੁੰਦਾ, ਤੁਸੀਂ ਸਿਰਫ ਆਪਣੇ ਪੋਤੇ ਦੋਤਿਆਂ ਨੂੰ ਸਕੂਲੋਂ ਲੈ ਆਏ, ਉਹਨਾਂ ਨੂੰ ਛੱਡਤਾ, ਜਾਂ ਕਿਤੇ ਗੁਰਦੁਆਰਾ ਸਾਹਿਬ ਚਲੇ ਗਏ। ਮੇਰਾ ਖਿਆਲ ਉਹ ਜਿਹੜਾ ਭਾਰੀਪਨ ਆ ਜਿਹੜਾ ਰੋਜ਼ ਤੁਹਾਡੇ ਅੰਦਰ ਜਮ੍ਹਾਂ ਹੋਈ ਜਾਂਦਾ, ਉਹ ਵੀ ਕਿਤੇ ਨਾ ਕਿਤੇ ਵੱਡਾ ਕਾਰਨ ਆ। ਹਾਂ, ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਮੇਰੇ ਮਾਪੇ ਹੈ ਨਹੀਂ, ਹਨ, ਇਹਦੇ 'ਤੇ ਕਿਉਂਕਿ ਮੈਂ ਤੁਹਾਡੀ ਗੱਲ ਨਾ ਬੜੀ ਧਿਆਨ ਨਾਲ ਸੁਣਦਾ, ਸਾਰੀ ਜਿਹੜੀ ਪੂਰੀ ਆ, ਵੀ ਤਾਂ ਕਿ ਹਰ ਗੱਲ ਨੂੰ ਆਪਾਂ ਮਾੜਾ ਛੋਹ ਸਕੀਏ। ਪਹਿਲਾਂ ਮੈਂ ਨਾ ਇੱਥੇ ਜਿੰਨੇ ਵੀ ਮੇਰੇ ਇਹ ਭੈਣ ਭਰਾ ਵੇਖਣੇ ਹੋ ਤੁਸੀਂ ਇਹ ਪ੍ਰੋਗਰਾਮ, ਇਹ ਗੱਲ ਮੈਂ ਤੁਹਾਨੂੰ ਕਹਿਣੀ ਚਾਹਾਂ, ਕਿਉਂਕਿ ਬਾਕੀਆਂ ਕੋਲੇ ਤਾਂ ਇਹ ਐਕਸਕਿਊਜ਼ ਵੀ ਹੋਊਗਾ ਯਾਰ ਵੀ ਸਾਨੂੰ ਕੋਈ ਇਹ ਗੱਲ ਕਹਿੰਦਾ ਤਾਂ ਸਹੀ, ਪਰ ਤੁਸੀਂ ਜਿਹੜੇ ਸੁਣ ਰਹੇ ਹੋ ਇਹਨਾਂ ਕੋਲੇ ਤਾਂ ਇਹ ਐਕਸਕਿਊਜ਼ ਵੀ ਨਹੀਂ ਹੋਣਾ। ਅੰਮ੍ਰਿਤਾ ਪ੍ਰੀਤਮ ਦੀਆਂ ਬੜੀਆਂ ਪਿਆਰੀਆਂ ਲੈਣਾ ਵੀ ਮਾਪਿਆਂ ਦੇ ਪਵਿੱਤਰ ਤੇ ਰੱਬ ਵਰਗੇ ਰਿਸ਼ਤੇ ਵਿੱਚ ਜੇ ਕੋਈ ਕਮੀ ਆ ਤਾਂ ਉਹ ਇਹ ਕਮੀ ਆ ਕਿ ਇਹ ਸਾਰੀ ਉਮਰ ਨਾਲ ਨਹੀਂ ਸਾਥ ਨਹੀਂ ਨਿਭਦਾ। ਬਿਲਕੁਲ, ਇਹ ਸਾਰੀ ਉਮਰ ਨਾਲ ਨਹੀਂ ਨਿਭਦਾ। ਬਿਲਕੁਲ। ਸੋ ਜਿਨ੍ਹਾਂ ਕੋਲੇ ਮਾਪੇ ਹੈਗੇ ਆ ਤੇ ਤੁਸੀਂ ਉਹਨਾਂ ਦੀ ਕਦਰ ਕਰੋ, ਉਹਨਾਂ ਦੇ ਨਾਲ ਬੈਠੋ, ਕਿਉਂਕਿ ਇਹ ਆਪਣਾ ਜਿਹੜੀ ਧਰਤੀ ਆ ਨਾ, ਇਹ ਤਾਂ ਇੱਕ ਐਂ ਕਹਿ ਲਓ ਵੀ ਆਉਣ ਜਾਣਾ, ਇੱਥੇ ਆਏ ਆ ਤੇ ਜਾਣਾ ਤੁਸੀਂ, ਹੈ ਨਾ। ਇੱਥੇ ਬਰਾੜ ਸਾਹਿਬ ਮੈਂ ਵੀ ਤੁਹਾਨੂੰ ਥੋੜ੍ਹਾ ਜਿਹਾ ਮਾਫ਼ ਕਰਿਓ ਟੋਕਦਾ, ਕਿਉਂਕਿ ਮੈਂ ਅਕਸਰ ਇਹਦੇ 'ਤੇ ਗੱਲ ਬਹੁਤ ਕਰਦਾ ਹਾਂ, ਕਿਉਂਕਿ ਅਸੀਂ ਜਿਹੜੀ ਇਹ ਚੀਜ਼ ਹੈ ਨਾ ਉਹ ਆਪਣੀ ਜ਼ਿੰਦਗੀ 'ਚ ਹੰਢਾਈ ਆ। ਮਾਂ ਪਿਓ ਮੈਨੂੰ ਲੱਗਦਾ ਕਿ ਮਹਿਜ਼ ਇੱਕ ਇਹੋ ਜਿਹਾ ਖਜ਼ਾਨਾ ਆ, ਕੁਦਰਤ ਦਾ ਇਹੋ ਜਿਹਾ ਖਜ਼ਾਨਾ ਜਿਹਦੇ ਸਾਹਮਣੇ ਦੁਨੀਆ ਦੀ ਸਾਰੀ ਦੌਲਤ ਵੀ ਢੇਰ ਕਰਦੀ ਹੈ ਨਾ, ਉਹ ਵੀ ਛੋਟੀ ਆ। ਕਿਉਂਕਿ ਮੈਂ ਤਾਂ ਆਪਣੀ ਜ਼ਿੰਦਗੀ 'ਚ ਵੇਖਿਆ ਹੋਇਆ, ਮੈਂ 20-21 ਸਾਲਾਂ ਦਾ ਸੀ ਜਦੋਂ ਉਹ ਤੁਰ ਗਏ, ਦੋਨੇ ਇਕੱਠੇ ਹੀ ਤੁਰ ਗਏ, ਅਤੇ ਅਸਲ ਮਾਇਨੇ 'ਚ ਜਿਹੜੇ ਕਹਿੰਦੇ ਹੁੰਦੇ ਕਿ ਅਸਮਾਨ 'ਚ ਅਡਾਰੀ ਮਾਰਦੇ ਤੁਹਾਡੇ ਕਿਸੇ ਨੇ ਪਰ ਕਤਰਤੇ ਅਤੇ ਤੁਸੀਂ ਮੂਧੜੇ ਮੂੰਹ ਥੱਲੇ ਡਿੱਗੇ ਨਾ, ਉਹ ਜਿਹੜੀ ਚੀਜ਼ ਹੈ ਨਾ ਉਹ ਅਸੀਂ ਮਹਿਸੂਸ ਕੀਤੀ ਹੋਈ ਆ। ਕਿਉਂਕਿ ਮਾਂ ਕੋਲੋਂ ਤਾਂ ਮੰਗਣੀ ਵੀ ਨਹੀਂ ਪੈਂਦੀ, ਮਾਂ ਤਾਂ ਚੂਰੀ ਕੁੱਟ ਕੇ ਖਵਾਉਂਦੀ ਹੁੰਦੀ ਸੀ, ਅਤੇ ਉਸ ਤੋਂ ਬਾਅਦ ਜਿਹੜਾ ਆ ਚਲੋ ਰਿਸ਼ਤੇਦਾਰ, ਸਾਡਾ ਕਲਚਰ ਇੱਦਾਂ ਦਾ, ਸਾਡੇ ਮਾਮੇ ਚਾਚੇ ਤਾਏ ਸਾਰੇ ਨਾਲ ਖੜ੍ਹਦੇ ਆ, ਪਰ ਉਹ ਜਿਹੜਾ ਮਾਂ ਬਾਪ ਵਾਲਾ ਨਿੱਘ ਆ ਨਾ ਉਹ ਨਹੀਂ ਮਿਲਦਾ। ਬਿਲਕੁਲ। ਮੇਰੇ ਪਿਤਾ ਜੀ ਡੈਡੀ ਆ ਜਿਹੜੇ, ਉਹ ਲਗਭਗ 75 ਸਾਲਾਂ ਦੇ, ਅਤੇ ਮੇਰੇ ਦਾਦਾ ਜੀ 2-3 ਸਾਲ ਪਹਿਲਾਂ ਹੀ ਪੂਰੇ ਹੋਏ ਆ।
ਮੈਂ ਨਾ ਕਈ ਵਾਰੀ ਵੇਹਣਾ ਹੁੰਨਾ ਤੇ ਕੋਈ ਡੈਡੀ ਨੇ ਗੱਲ ਕਰਨੀ ਤੇ ਬਾਪੂ ਨੇ ਕਹਿਣਾ, ਮਾਸਟਰ ਤੂੰ ਤਾਂ ਜੇ ਕੱਲ੍ਹ ਦਾ ਜਵਾਕ ਆ। ਇਹ ਤੁਹਾਨੂੰ ਕੱਲ੍ਹ ਦਾ ਜਵਾਕ ਤੁਹਾਡਾ ਮਾਂ ਜਾਂ ਪਿਓ ਹੀ ਕਹਿ ਸਕਦਾ। ਬਿਲਕੁਲ। ਭਲਾ ਤੁਹਾਡੀ ਜਿਹੜੀ ਦਾੜੀ ਆ ਉਹ ਧੌਲੀ ਹੋ ਜੇ। ਹਾਂ, ਇਹ ਤੁਹਾਨੂੰ ਕੱਲ੍ਹ ਦਾ ਜਵਾਕ ਤੁਹਾਡਾ ਮਾਂ ਪਿਓ ਕਹਿ ਸਕਦਾ। ਦੂਜੀ ਗੱਲ ਇਹ ਆ ਵੀ ਜਦੋਂ ਮਾਪੇ, ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ, ਆਹ ਪੌਡਕਾਸਟ ਕੀ ਆ, ਇਹ ਇੱਕ ਤਰ੍ਹਾਂ ਦੀ ਸੱਥ ਬਣਾਉਣ ਦੀ ਕੋਸ਼ਿਸ਼ ਕਰਦੇ। ਬਿਲਕੁਲ। ਸੱਥਾਂ ਦੇ ਵਿੱਚੋਂ ਲੋਕੀ ਗੱਲਾਂ ਕਰਨੀਆਂ ਸਿੱਖਦੇ ਆ। ਹੁਣ ਲੋਕੀ ਕਹਿੰਦੇ ਆ ਯਾਰ ਅੱਜ ਦੇ ਬੱਚੇ ਲੋਲੇ ਹੋ ਗਏ, ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ, ਕਿਉਂਕਿ ਉਹ ਹੁਣ ਬੰਦਿਆਂ 'ਚ ਜੁੜਦੇ ਨਹੀਂ, ਬੰਦਿਆਂ 'ਚ ਬਹਿੰਦੇ ਨਹੀਂ, ਕਮਰਿਆਂ 'ਚ ਬਹਿ ਰਹਿ ਜਾਂਦੇ, ਗੱਲਬਾਤ ਕਰਨ ਦੀ ਉਹਨਾਂ 'ਚ ਕਲਾ ਨਹੀਂ ਆਉਂਦੀ। ਇਹ ਚੀਜ਼ ਉਹਨਾਂ ਨੂੰ ਉਹ ਸਿੱਖਣੀ ਕਿੱਥੋਂ? ਹੁਣ ਆਹ ਪੌਡਕਾਸਟ ਆ। ਦੂਜੀ ਗੱਲ ਤੁਸੀਂ ਕੀਤੀ ਤੀਆਂ ਦੀ, ਹੁਣ ਤੀਆਂ ਵੀ ਬੰਦ ਕਮਰਿਆਂ 'ਚ ਲੱਗਣ ਲੱਗ ਪਈ। ਬਿਲਕੁਲ। ਤੀਆਂ ਪਿੱਪਲਾਂ ਥੱਲੇ ਲੱਗਦੀਆਂ ਹੁੰਦੀਆਂ। ਬਿਲਕੁਲ। ਮੈਂ ਵੇਖੀਆਂ, ਮੇਰੇ ਨਾਨਕੇ ਪਿੰਡ ਬੋਦੀਵਾਲਾ, ਮਲੋਟ ਕੋਲੇ ਬੋਦੀਵਾਲਾ ਖੜਕ ਸਿੰਘ, ਉੱਥੇ ਅਸੀਂ ਪਿੱਪਲਾਂ ਦੇ ਥੱਲੇ ਤੀਆਂ ਲੱਗਦੀਆਂ ਵੇਖੀਆਂ ਤੇ ਹਰੇ ਹਰੇ ਟਿੱਡੇ ਹੁੰਦੇ ਸੀ। ਉਹ ਮੁੰਡਿਆਂ ਨੂੰ ਮੈਂ ਟਿੱਡੇ ਫੜ ਕੇ ਕੁੜੀਆਂ ਤੇ ਸਿੱਟਦੇ ਵੇਖਿਆ ਤੇ ਕੁੜੀਆਂ ਭੱਜਦੀਆਂ ਵੇਖੀਆਂ। ਇੱਕ ਤਰ੍ਹਾਂ ਦੀ ਇੱਕ ਭੈਣਾਂ ਭਰਾਵਾਂ ਦੀ ਬਿਲਕੁਲ ਇਹ ਬਿਲਕੁਲ ਚੌੜ ਸੀ। ਉਹਦੇ 'ਚ ਬੜੇ ਸਿਆਣੇ ਬੰਦੇ ਵੀ ਹੁੰਦੇ। ਹਾਂਜੀ ਹਾਂਜੀ। ਹੁਣ ਤੁਸੀਂ ਸਾਰਾ ਕੁਛ ਹੀ ਉਹ ਆਪਾਂ ਤਾਂ ਇੱਕ ਨਾ ਜਿਵੇਂ ਆਰਟੀਫੀਸ਼ੀਅਲ ਕਰ ਲਿਆ, ਪ੍ਰੈਸ਼ਰ ਵਾਲੇ ਕੁੱਕਰਾਂ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਮਾਪੇ ਜਦੋਂ ਬਾਹਰਲੇ ਮੁਲਕਾਂ 'ਚ ਆ ਜਾਂਦੇ ਆ, ਹੁਣ ਉਹਨਾਂ ਲਈ ਸਾਰਾ ਕੁਛ ਆਪਾਂ ਤਿਆਰ ਕਰ ਰਹੇ ਹਾਂ। ਜਿਵੇਂ ਉਹ ਹਾਈਬ੍ਰਿਡ ਨਹੀਂ ਹੁੰਦਾ ਵੀ ਗਲਾਸ ਹਾਊਸ ਦੇ ਵਿੱਚ ਬਣ ਰਹੀ ਆ, ਜਿਹੋ ਜਿਹਾ ਮਾਹੌਲ ਚਾਹੀਦਾ, ਹਵਾ, ਪੌਣ, ਪਾਣੀ ਤੇ ਜਿੰਨਾ ਕੁ ਤੁਹਾਨੂੰ ਟੈਂਪਰੇਚਰ ਚਾਹੀਦਾ ਵੀ ਉਹਨਾਂ ਕੁ ਬਣਾ ਦਾਂਗੇ। ਬਿਲਕੁਲ। ਹੁਣ ਜਿਹੜੀ ਰੂਹ ਦੀ ਖੁਰਾਕ ਆ ਉਹ ਸਾਡੇ ਬਜ਼ੁਰਗਾਂ ਦੀ ਹੈਗੀ ਆ, ਈਵਨ ਸਾਰਿਆਂ ਦੀ ਹੁੰਦੀ ਹੈ। ਉਹ ਹੁੰਦੀ ਹੈ ਇੱਕ ਸੋਸ਼ਲ ਜੀ ਲਾਈਫ। ਬਿਲਕੁਲ। ਵੀ ਤੁਸੀਂ ਮੰਜੇ ਤੇ ਬੈਠੇ ਹੋ, ਕੋਈ ਬਿਨਾਂ ਘਰ ਅੱਗੋਂ ਦੀ ਲੰਘਿਆ ਜਾਂਦਾ, ਉਹ ਆਓ ਵੀ ਸਰਦਾਰ ਜਗਦੇਵ ਸਿਆਂ ਆ ਜਾਓ ਚਾਹ ਪੀਂਦੇ ਆ। ਹਾਂ ਬਿਲਕੁਲ। ਉਹ ਬਣਾਈ ਭਾਗਵਾਨ ਨੇ 2 ਕੱਪ ਚਾਹ ਬਣਾ। ਉੱਥੇ ਤੁਹਾਡਾ ਉਹ ਜਿਹੜੀ ਖੁਰਾਕ ਆ ਨਾ, ਉਹ ਨਾ ਤਾਂ ਤੁਸੀਂ ਵੱਡੀਆਂ ਮਰਸਡੀਜ਼ਾਂ ਤੇ ਚੜਾ ਕੇ ਪੂਰੀ ਕਰ ਸਕਦੇ ਹੋ, ਨਾ ਤੁਸੀਂ ਉਹ ਜਿਹੜੇ ਸ਼ੀਸ਼ੇ ਦੇ ਕਮਰਿਆਂ ਦੇ ਵਿੱਚ ਰੋਟੀ ਬਣਾਉਂਦੇ ਅੱਜ ਕੱਲ੍ਹ ਦੇ ਰੈਸਟੋਰੈਂਟ ਵਗੈਰਾ, ਉਹਨਾਂ 'ਚ ਇਹ ਚੀਜ਼ਾਂ ਜਿਹੜੀਆਂ ਉੱਥੇ ਮੰਜੇ ਤੇ ਹੱਥ ਧੋ ਕੇ ਬੰਦਾ ਉੱਥੇ ਬੈਠਾ ਖਾ ਰਿਹਾ, ਇਹ ਚੀਜ਼ਾਂ ਤੁਹਾਡੀ ਮਾਪੇ ਤੁਹਾਨੂੰ ਕਹਿ ਕੇ ਸੁਣਾਉਣਗੇ ਨਹੀਂ। ਉਹਨਾਂ ਨੂੰ ਐਂ ਲੱਗਦਾ ਯਾਰ ਵੀ ਅਸੀਂ ਆਪਦੇ ਬੱਚੇ ਪਹਿਲਾਂ ਹੀ ਇਹ ਕੰਮਕਾਰ ਕਰਦੇ ਆ, ਸੈਟਲਡ ਹੋ ਰਹੇ ਆ, ਇਹਨਾਂ ਨੂੰ ਕਿਉਂ ਔਖਾ ਕਰੀਏ। ਤੇ ਤਾਂ ਕਰਕੇ ਫਿਰ ਮੈਨੂੰ ਐਂ ਲੱਗਦਾ ਵੀ ਉਹ ਮੈਂ ਕਦੇ ਇਸ ਪੱਖੋਂ ਮਾਪਿਆਂ ਨੂੰ ਬੋਲਦੇ ਵੀ ਨਹੀਂ ਵੇਖਿਆ ਕਿ ਉਹ ਲਾਂਭਾ ਦਿੰਦੇ। ਨਹੀਂ ਬੋਲਦੇ ਹੈ ਹੀ ਨਹੀਂ ਬਰਾੜ ਸਾਹਿਬ, ਕਿਉਂਕਿ ਮੇਰੇ ਖਿਆਲ ਸਾਡੇ ਮਾਂ ਬਾਪ ਆ, ਉਹਨਾਂ ਨੇ ਜੀਣਾ ਹੀ ਸਾਡੇ ਲਈ ਸਿੱਖਿਆ ਹੋਇਆ। ਉਹ ਸਾਰੀ ਜ਼ਿੰਦਗੀ ਪਹਿਲੋਂ ਤਾਂ ਜਵਾਨੀ 'ਚ ਮਿਹਨਤ ਕਰਦੇ ਆ, ਸਾਨੂੰ ਬਾਹਰ ਕਿਉਂਕਿ ਉੱਥੇ ਮਿਹਨਤ ਆ ਜਿਹੜੀ ਉਹ ਇੱਥੋਂ ਨਾਲੋਂ ਵੀ ਮੈਨੂੰ ਲੱਗਦਾ 10 ਗੁਣਾ ਜ਼ਿਆਦਾ ਆ, ਜਿਨ੍ਹਾਂ ਨੇ ਕੀਤੀ ਆ। ਬਹੁਤ ਮਿਹਨਤ ਕਰਕੇ ਸਾਨੂੰ ਇੱਥੋਂ ਤੱਕ ਭੇਜਦੇ ਆ, ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਇੱਥੇ ਆ ਕੇ ਉਹ ਵੇਖਦੇ ਆ, ਅਤੇ ਜਦੋਂ ਚਾਹੇ ਉਹਨਾਂ ਦਾ ਦਿਲ ਨਾ ਲੱਗੇ, ਪਰ ਉਹ ਤੁਹਾਨੂੰ ਕਦੀ ਕੁਛ ਕਹਿਣਗੇ ਨਹੀਂ, ਪਰ ਉਹ ਜਿਹੜੀ ਉਹਨਾਂ ਦੇ ਚਿਹਰੇ ਦਾ ਜਿਹੜਾ ਰੰਗ ਆ ਉਹ ਤੁਹਾਨੂੰ ਬਹੁਤ ਕੁਛ ਬਿਆਨ ਕਰ ਦਿੰਦਾ ਆ। ਹੁਣ ਮੇਰੇ ਬਾਪੂ ਜੀ ਦੀ ਜਦੋਂ ਡੈਥ ਹੋਈ ਆ, ਉਹਨਾਂ ਦਾ ਭੋਗ ਸੀਗਾ ਉੱਥੇ। ਸਰਦਾਰ ਗੁਰਜੰਟ ਸਿੰਘ ਬਰਾੜ ਚਿਮਨੇ ਵਾਲੇ ਤੇ ਬਹੁਤ ਵਧੀਆ ਬੁਲਾਰੇ ਸੀਗੇ। ਉਹਨਾਂ ਦੀ ਫੌਤ ਹੋ ਗਈ, ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ। ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਸੀ। ਕਹਿੰਦੇ ਵੀ ਸਾਡੇ ਸਾਰੇ ਪਰਿਵਾਰ ਨੂੰ ਕਿਹਾ ਸੀ ਵੀ ਇਹ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ ਤੇ ਨਾਲ ਕੁਛ ਵੀ ਨਹੀਂ ਲੈ ਕੇ ਆਇਆ ਸੀ। ਇਹਨੇ ਜਿਵੇਂ ਖੜੇ ਸਾਈਕਲ ਦਾ ਬੰਦਾ ਪੈਡਲ ਮਾਰਦਾ ਨਾ, ਉਹ ਬੜਾ ਔਖਾ ਹੁੰਦਾ। ਕਹਿੰਦਾ ਇਹਨੇ ਖੜੇ ਸਾਈਕਲ ਦਾ ਪੈਡਲ ਮਾਰਿਆ, ਚੱਲਦੇ ਸਾਈਕਲ ਤੇ ਤਾਂ ਕਹਿੰਦਾ ਜਿਹੜਾ ਮਰਜ਼ੀ ਸੀ ਚੜ੍ਹ ਜੇ ਜਾਂ ਸੀਟਾਂ ਬਦਲ ਕੇ ਬਹਿ ਜੇ, ਕਿਉਂਕਿ ਉਹ ਤਾਂ ਇੱਕ ਕੁਲਦੀਪ ਮਾਣਕ ਦੇ ਕਹਿਣ ਤਰ੍ਹਾਂ ਵੀ ਬਲਦ ਤਾਂ ਉਹੀ ਆ ਜਿਹੜੇ ਪਹਿਲੀ ਲੀਹ ਪਾਉਂਦੇ ਆ ਗਿੱਲੇ ਵਾਹਣ ਵਿੱਚ ਦੀ, ਬਾਅਦ ਤਾਂ ਗੱਡੇ ਤੁਰੇ ਆਉਂਦੇ ਆ ਲੀਹਾਂ ਵਿੱਚ ਦੀ। ਵੀ ਕਹਿਣ ਦਾ ਮਤਲਬ ਉਹਨਾਂ ਨੇ ਬੜਾ ਕਰੜਾਪਾ ਸਿਹਾ। ਫਿਰ ਸਾਡਾ ਜਿਹੜਾ ਕਲਚਰ ਆ ਨਾ ਸਿੱਧੂ ਸਾਹਿਬ, ਉਹਦੇ 'ਚ ਲਾਂਭੇ ਹੈ ਨਹੀਂ। ਅਸੀਂ ਤਾਂ ਇੱਕ ਦੂਜੇ ਤੇ ਨਿਸ਼ਾਵਰ ਹੋਣ ਵਾਲੇ ਬੰਦੇ। ਬਿਲਕੁਲ। ਤੁਸੀਂ ਮਾਂ ਪਿਓ ਨੂੰ ਕੁਛ ਵੀ ਨਾ ਕਰੋ ਤਾਂ ਵੀ ਉਹ ਤੁਹਾਨੂੰ ਲਾਂਭਾ ਨਹੀਂ ਦੇਣਗੇ, ਕਿਉਂਕਿ ਮਾਪੇ ਕਮਾਪੇ ਨਹੀਂ ਹੋ ਸਕਦੇ। ਮੈਂ ਉਹੀ ਗੱਲ ਮੈਂ ਕਰ ਰਿਹਾ ਸੀ ਨਾ ਬਰਾੜ ਸਾਹਿਬ, ਕਿਉਂਕਿ ਮੈਂ ਤੇ ਉਹ ਜ਼ਿੰਦਗੀਆਂ, ਦੋਵੇਂ ਜ਼ਿੰਦਗੀਆਂ ਦੇਖੀਆਂ ਹੋਈਆਂ ਆ। ਮੇਰਾ ਪਿਛਲੇ 20 ਸਾਲਾਂ ਦੇ ਵਿੱਚ ਮੇਰੀ ਜ਼ਿੰਦਗੀ ਕਿਸ ਤਰੀਕੇ ਨਾਲ ਬਦਲੀ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਪਰ ਉਸ ਤੋਂ ਵੀ ਵੱਡਾ ਜਿਹੜਾ ਮੈਨੂੰ ਘਾਟਾ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ, ਕਿ ਇੱਕ ਮਾਂ ਬਾਪ ਨਾਲੋਂ ਵੀ ਵੱਡਾ ਜਿਹੜਾ ਰਿਸ਼ਤਾ ਆ ਉਹ ਹੁੰਦਾ ਇੱਕ ਦਾਦੇ ਦਾਦੀ ਦਾ। ਅਤੇ ਜਿਹੜੇ ਸਾਡੇ ਬੱਚਿਆਂ ਨੂੰ ਉਹ ਘਾਟ ਆ ਨਾ, ਉਹ ਮੈਨੂੰ ਲੱਗਦਾ ਕਿ ਜੋ ਪੇਸ਼ੈਂਸ, ਜੋ ਸਿੱਖਿਆਵਾਂ ਜ਼ਿੰਦਗੀ ਦੀਆਂ ਇੱਕ ਦਾਦਾ ਦਾਦੀ, ਇੱਕ ਨਾਨਾ ਨਾਨੀ ਆਪਣੇ ਬੱਚਿਆਂ ਨੂੰ ਦੇ ਸਕਦੇ ਆ, ਉਹ ਤੁਸੀਂ ਨਹੀਂ ਦੇ ਸਕਦੇ। ਹੁਣ ਗੱਲ ਬੜੀਆਂ ਵਧੀਆ ਗੱਲਾਂ 'ਚੋਂ ਗੱਲ
ਉਹ ਜਿਵੇਂ ਕਹਿੰਦੇ ਗੱਲਾਂ 'ਚੋਂ ਗੱਲ ਨਿਕਲਦੀ ਜਾਂਦੀ ਹੈ ਨਾ। ਹੁਣ ਪਹਿਲਾਂ ਤੁਸੀਂ ਪੰਜਾਬ 'ਚ ਵੀ ਵੇਖੋ, ਉੱਥੇ ਵਿਹੜੇ ਹੈ ਨਹੀਂ, ਬਿਲਕੁਲ ਵਿਹੜੇ ਘਟ ਗਏ, ਔਰ ਜੇ ਵਿਹੜੇ ਵੀ ਆ ਤਾਂ ਕੱਚੇ ਵਿਹੜੇ ਹੈ ਨਹੀਂ, ਬਹੁਤ ਕੁਝ ਬਦਲ ਗਿਆ ਉੱਥੇ ਵੀ। ਫਿਰ ਵਿਹੜਿਆਂ ਦੇ ਵਿੱਚ ਕੋਈ ਬਰੋਟਾ ਹੈ ਨਹੀਂ। ਤੁਹਾਡੀ ਜਿਹੜੀ ਆ ਨਾ, ਮੈਂ ਫਿਰ ਉੱਥੇ ਗੱਲ ਦੇ ਉੱਥੇ ਆ ਤੁਹਾਡੀ ਕੁਦਰਤ ਨਾਲ। ਹੁਣ ਜਦੋਂ ਬਾਪੂ ਹੋਰੀ ਖੇਤ ਹਲ ਵਾਹੁੰਦੇ ਸੀ ਜੀ, ਉੱਥੇ ਵੱਛਾ ਵੀ ਖੜਾ ਹੁੰਦਾ ਸੀ, ਉੱਥੇ ਕੋਈ ਮੱਝਾਂ ਵੀ ਵਿੱਚ ਚਰੀ ਜਾਂਦੀਆਂ ਹੁੰਦੀਆਂ ਸੀ, ਉੱਥੇ ਕੋਈ ਕਟਾਰਾਂ ਘੁੱਗੀਆਂ ਵੀ ਫਿਰਦੀਆਂ ਚੁਗੀ ਜਾਂਦੀਆਂ ਹੁੰਦੀਆਂ ਸੀ, ਉੱਥੇ ਬਗਲੇ ਫਿਰਦੇ ਹੁੰਦੇ ਸੀ, ਉੱਥੇ ਇੱਕ ਅੱਧਾ ਕੁੱਤਾ ਵੀ ਫਿਰਦਾ ਹੁੰਦਾ ਸੀ। ਉਹ ਨਾ ਪਸ਼ੂ ਧਨ ਇਹ ਸਾਰਾ ਕੁਛ ਜਿਵੇਂ ਕਹਿੰਦੇ ਆ ਵੀ ਇਹ ਖੇਤੀ ਸੀ ਜਿਹੜਾ ਉਦੋਂ ਇੱਕ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਸੀ। ਫਿਰ ਜਦੋਂ ਦੀ ਆ ਹਰੀ ਕ੍ਰਾਂਤੀ ਆ ਗਈ, ਜਦੋਂ ਦੇ ਲੋਭ ਲਾਲਚ ਆ ਗਏ, ਜਦੋਂ ਦੇ ਲੋਕਾਂ 'ਚ ਜਿਹੜੇ ਤੁਸੀਂ ਕਹਿੰਦੇ ਸੁਪਨੇ ਆ ਗਏ, ਬਿਲਕੁਲ ਇਹ ਸੁਪਨੇ ਬੜੀ ਕੁੱਤੀ ਚੀਜ਼ ਹੁੰਦੇ ਜੀ, ਬਿਲਕੁਲ ਇਹ ਤੁਹਾਨੂੰ ਤੋੜ ਕੇ ਲੈ ਜਾਂਦੇ ਸਾਰਿਆਂ ਨਾਲ। ਫਿਰ ਅਖੀਰ ਤੇ ਸੁਪਨੇ ਆ ਨਾ ਜਿਹੜੇ, ਮੈਂ ਹੁਣ ਸੱਚੀ ਕਹਾਂ ਸੁਪਨੇ ਸਪਨੇ ਕੱਖ ਨਹੀਂ ਹੁੰਦੇ। ਇਹ ਤਾਂ ਤੁਸੀਂ ਐਵੇਂ ਕਿਸੇ ਭਰਮ ਭੁਲੇਖੇ 'ਚ ਹੀ ਤੁਰੇ ਫਿਰਦੇ ਹੋ। ਬਿਲਕੁਲ ਅਸਲ ਜਿਹੜੀ ਜ਼ਿੰਦਗੀ ਹੁੰਦੀ ਆ ਨਾ ਉਹ ਤਾਂ ਹੁਣੇ ਹੁੰਦੀ ਹੈ। ਗੱਲ ਤਾਂ ਉਹੀ ਫਿਰ ਗੱਲ ਤਾਂ ਬਰਾੜ ਸਾਹਿਬ ਫਿਰ ਘੁੰਮ ਕੇ ਉੱਥੇ ਆ ਗਈ ਕਿ ਅਸੀਂ ਜ਼ਿੰਦਗੀ ਨੂੰ ਇੱਕ ਭਰਮ ਭੁਲੇਖੇ 'ਚ ਹੀ ਜੀ ਜਾਂਦੇ ਹਾਂ। ਜ਼ਿੰਦਗੀ ਹੈਗਾ ਅੱਜ ਦਾ ਨਾਮ, ਜ਼ਿੰਦਗੀ ਹੈਗਾ ਪਲ 'ਚ ਜਿਉਣ ਦਾ ਨਾਂ, ਪਰ ਸਾਨੂੰ ਐਂ ਲੱਗਦਾ ਕਿ ਸਾਨੂੰ ਸ਼ਾਇਦ ਆਹ ਚੀਜ਼ ਮਿਲ ਗਈ, ਆਹ ਸ਼ੈ ਮਿਲ ਗਈ, ਇੰਨਾ ਪੈਸਾ ਮਿਲ ਗਿਆ, ਘਰ ਬਾਰ ਬਣਾ ਲਏ ਤਾਂ ਫਿਰ ਅਸੀਂ ਖੁਸ਼ ਹੋਵਾਂਗੇ। ਮੈਨੂੰ ਲੱਗਦਾ ਆਪਣਾ ਪ੍ਰੋਗਰਾਮ ਵੀ ਵਾਹਵਾ ਲੰਮਾ ਹੋ ਗਿਆ ਤੇ ਕੋਸ਼ਿਸ਼ ਨਹੀਂ ਇੱਕ ਮੈਂ ਤੁਹਾਨੂੰ ਲਾਸਟ ਗੱਲ ਦੱਸਦਾ ਵੀ ਜਿਉਣਾ ਕਿਵੇਂ ਹੁੰਦਾ, ਜਿਉਣ ਦਾ ਢੰਗ ਇੱਕ ਹੋਰ ਵੀ ਹੁੰਦਾ। ਮੈਂ ਤੁਹਾਨੂੰ ਇੱਕ ਆਪਦੀ ਨਾਲ ਹੱਡ ਬੀਤੀ ਹੋਈ ਗੱਲ ਦੱਸਦਾ। ਮੇਰਾ ਇੱਕ ਦੋਸਤ ਸੀਗਾ, ਸਾਡੇ ਨਾਲ ਪੜ੍ਹਦਾ ਸੀ, ਉੱਤਰ ਪ੍ਰਦੇਸ਼ ਦਾ ਸੀ ਜੀ। ਉਹ ਬੜਾ ਗਰੀਬ ਸੀ, ਉਹ 5-6 ਭੈਣ ਭਰਾ ਸੀ। ਉਹਦਾ ਫਾਦਰ ਵੀ ਬੜਾ ਗਰੀਬ ਸੀ। ਉਹਨੇ ਜ਼ਿੰਦਗੀ 'ਚ ਉਹਦੇ ਪਿਤਾ ਨੇ ਫੂਈ ਜੋੜ ਕੇ ਥੋੜ੍ਹੇ ਪੈਸੇ ਜੋੜ ਕੇ ਇੱਕ ਘਰ ਬਣਾਇਆ। ਤੁਸੀਂ ਦੇਖੋ ਗਰੀਬ ਬੰਦਾ ਸੀ, ਘੱਟ ਪੜ੍ਹਿਆ ਲਿਖਿਆ ਸੀ, ਫਿਰ ਉਹਨੇ ਘਰ ਵੀ ਉਹੋ ਜਿਹਾ ਹੀ ਬਣਾਉਣਾ ਸੀ। ਉਹਨਾਂ ਨੇ ਘਰ ਬਣਾਇਆ ਆਮ ਸਧਾਰਨ ਜਿਹਾ। 1 ਤਰੀਕ ਨੂੰ ਉਹਨਾਂ ਨੇ ਘਰ ਦੇ ਵਿੱਚ ਰੱਖਿਆ ਸੀਗਾ ਵੀ ਆਪਾਂ ਉਹਦੇ ਵਿੱਚ ਐਂਟਰੀ ਕਰਾਂਗੇ ਤੇ ਉੱਦਾਂ ਨਾਲ ਆਪਾਂ ਪਾਠ ਪੂਜਾ ਕਰਾਂਗੇ ਤੇ ਖੁਸ਼ੀਆਂ ਮਨਾਵਾਂਗੇ। ਉਹਦੇ ਪਿਤਾ ਕਿਤੇ ਗਏ ਹੋਏ ਸੀਗੇ ਆਪਦੇ ਰਿਸ਼ਤੇਦਾਰੀਆਂ 'ਚ ਮਿਲਣ, ਸ਼ਾਇਦ ਮੇਰੇ ਖਿਆਲ 'ਚ ਗੱਡੀ ਗੁੱਡੀ 'ਤੇ ਗਏ ਸੀ, ਟ੍ਰੇਨ 'ਤੇ ਵੀ ਸੱਦਾ ਪੱਤਰ ਦੇਣ ਗਏ ਸੀ ਆਪਦੇ ਭੈਣਾਂ ਨੂੰ ਜਾਂ ਆਪਦੇ ਹੋਰ ਜਿਹੜੇ ਦੂਰ ਦੇ ਰਿਸ਼ਤੇਦਾਰ ਸੀ, ਕਿਉਂਕਿ ਉਹਦੀ ਜ਼ਿੰਦਗੀ ਦਾ ਬੜਾ ਵੱਡਾ ਇੱਕ ਮਕਾਮ ਪੂਰਾ ਹੋ ਰਿਹਾ ਸੀ। ਬਿਲਕੁਲ ਇਹਨੂੰ ਮਕਾਮ ਕਵਾਂਗੇ ਵੀ ਉਹਦੀ ਜ਼ਿੰਦਗੀ ਨੇ, ਕਿਉਂਕਿ ਬੜੇ ਜ਼ਿੰਦਗੀ ਦਾ ਨਿਚੋੜ ਕੱਢ ਕੇ ਉਹ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਕੱਢ ਕੇ ਉਹ ਤੇ ਘਰ ਬਣਾਇਆ ਸੀ। ਹੋਇਆ ਕੀ ਜੀ, ਉਸ ਘਰ ਤੋਂ 2 ਦਿਨ ਪਹਿਲਾਂ ਬੜਾ ਤੇਜ਼ ਤੂਫਾਨ ਆਇਆ ਤੇ ਮੀਂਹ ਆਇਆ। ਅੱਛਾ ਜੀ। ਉਹ ਘਰ ਸਾਰੇ ਢਹਿ ਗਏ, ਕਿਉਂਕਿ ਉਹ ਘਰ ਦੇਖੋ ਇੱਕ ਆਮ ਜਿਹੇ ਸਧਾਰਨ ਜਿਹੇ ਬੰਦੇ ਦਾ ਘਰ ਸੀਗਾ, ਇੱਕ ਅਨਪੜ੍ਹ ਬੰਦੇ ਦਾ ਘਰ ਸੀਗਾ, ਕੋਈ ਬਾਹਲੀ ਪੂੰਜੀ ਦਾ ਬਣਿਆ ਹੋਇਆ ਬਹੁਤ ਮਜ਼ਬੂਤ ਘਰ ਨਹੀਂ ਸੀ। ਤੇ ਉਹੋ ਜਿਹਾ ਮੀਂਹ ਵੀ ਕਹਿੰਦੇ ਉਸ ਏਰੀਏ 'ਚ ਉਦੋਂ ਪਹਿਲਾਂ ਨਹੀਂ ਪਿਆ ਨਹੀਂ ਸੀ। ਇੱਕ ਇਹ ਵੀ ਚਮਤਕਾਰ ਸੀ, ਘਰ ਡਿੱਗ ਪਿਆ, ਘਰ ਢਹਿ ਢੇਰੀ ਹੋ ਗਿਆ। ਉਹ ਮੇਰਾ ਦੋਸਤ ਦਾ ਨਾਂ ਸੀ ਮਨੋਜ ਜੀ। ਮਨੋਜ ਮੈਨੂੰ ਕਹਿੰਦਾ ਵੀ ਕਮਲਪ੍ਰੀਤ ਅਸੀਂ ਤਾਂ ਸੋਚਦੇ ਸੀ ਵੀ ਹੁਣ ਸਾਡਾ ਫਾਦਰ ਆਊਗਾ ਤੇ ਕਿਤੇ ਉਹਨੂੰ ਦੌਰਾ ਹੀ ਨਾ ਪੈ ਜੇ। ਕਹਿੰਦਾ ਜਿੱਦਣ ਮੇਰਾ ਪਿਓ ਆਇਆ ਉਹਨੂੰ ਪਤਾ ਲੱਗਿਆ, ਉਹ ਪਿੰਡ ਦੀ ਹੱਟੀ ਤੇ ਜਿੰਨੇ ਲੱਡੂ ਤੇ ਜਲੇਬੀਆਂ ਪਏ ਸਾਰੇ ਲਿਆਇਆ ਟੋਕਰੇ 'ਚ ਭਰ ਕੇ, ਉਹਨੇ ਆ ਕੇ ਪਿੰਡ 'ਚ ਵੰਡੇ। ਕਿਆ ਬਾਤ। ਕਹਿੰਦਾ ਰੱਬ ਦਾ ਸ਼ੁਕਰ ਮਨਾਇਆ ਕਿ ਜੇ 2 ਦਿਨ ਪਹਿਲਾਂ ਕਿਤੇ ਨਾ ਡਿੱਗਦਾ ਤੇ ਅਸੀਂ ਉਹਦੇ 'ਚ ਐਂਟਰ ਕਰ ਜਾਂਦੇ, ਅਸੀਂ ਵੀ ਨਾਲ ਹੀ ਸਾਰੇ ਟੱਬਰ ਨੇ ਮਰ ਜਾਣਾ ਸੀ। ਉਸ ਤਰੀਕ ਨੂੰ ਜਿੰਨਾ ਚਿਰ ਉਹ ਜਿਉਂਦਾ ਰਿਹਾ ਉਹ ਲੱਡੂ ਵੰਡਦਾ ਰਿਹਾ ਤੇ ਰੱਬ ਦਾ ਹਰ ਵੇਲੇ ਧੰਨਵਾਦ ਕਰਦਾ ਵੀ ਤੇਰਾ ਮੈਂ ਕਿਵੇਂ ਧੰਨਵਾਦ ਕਰਾਂ, ਤੂੰ ਕਿੰਨਾ ਕਿਰਪਾਲੂ ਆ, ਤੂੰ ਮੇਰੇ ਸਾਰੇ ਪਰਿਵਾਰ ਨੂੰ ਬਚਾ ਲਿਆ। ਕਿਆ ਬਾਤ। ਜ਼ਿੰਦਗੀ ਐਂ ਵੀ ਜਿਉਣੀ ਜਾ ਸਕਦੀ। ਬਿਲਕੁਲ ਉਹ ਇਹੀ ਗੱਲ ਹੋ ਗਈ ਨਾ ਬਰਾੜ ਸਾਹਿਬ ਕਿ ਜ਼ਿੰਦਗੀ ਨੂੰ ਜੀਣ ਦਾ ਨਜ਼ਰੀਆ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ, ਜਿਵੇਂ ਆਪਾਂ ਸਟਾਰਟਿੰਗ 'ਚ ਕਿਹਾ ਵੀ ਅਸੀਂ ਜਿਉਣਾ ਭੁੱਲ ਗਏ। ਹਾਂ, ਜਿਉਣਾ ਭੁੱਲ ਗਏ ਆਪਾਂ। ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਬੱਚਾ ਹੈ ਉਹਨੇ ਕਿਸ ਤਰੀਕੇ ਨਾਲ ਸੋਚਿਆ ਕਿ ਉਹਨਾਂ ਨੂੰ ਕਿਤੇ ਦੌਰਾ ਨਾ ਪੈ ਜੇ, ਤੇ ਉੱਥੋਂ ਜਦੋਂ ਉਹ ਬਾਪ ਨੂੰ ਪਤਾ ਲੱਗਾ ਤਾਂ ਉਹਨੇ ਸ਼ੁਕਰ ਮਨਾਇਆ। ਇਹ ਮਿਰਕਲ ਸਾਡੇ ਬਜ਼ੁਰਗਾਂ ਦੇ, ਸਾਡੇ ਬਾਬੇ ਦਾਦਿਆਂ ਦੇ ਜਿਹੜੇ ਜੇਰੇ ਹੁੰਦੇ ਸੀ, ਉਹ ਤੇ ਵਾਕਈ ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਸੀ ਉਹਨਾਂ ਤੇ ਬਹੁਤ ਵੱਡੀ। ਤੇ ਬਰਾੜ ਸਾਹਿਬ ਵਾਕਈ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤੀ ਵੱਲ ਵੱਧ ਰਿਹਾ, ਪਰ ਇਹ ਵਿਸ਼ਾ ਇੱਦਾਂ ਦਾ ਬਰਾੜ ਸਾਹਿਬ ਕਿ ਇੱਥੇ ਨਾ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਤੇ ਕਰਨੀਆਂ ਵੀ ਚਾਹੀਦੀਆਂ, ਕਿਉਂਕਿ
ਸਾਡੇ ਜਿਹੜੇ ਮਾਂ-ਬਾਪ ਆ ਉਹ ਇਹਨਾਂ ਦੇਸ਼ਾਂ 'ਚ ਆ ਕੇ ਕਿਤੇ ਨਾ ਕਿਤੇ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੁਦਰਤੀ ਸਾਂਝ ਹੈ ਜਿਹੜੀ ਉਹਨਾਂ ਦੀ ਜ਼ਿੰਦਗੀ ਨਾਲ ਉਹ ਦੂਰ ਹੋ ਜਾਂਦੀ ਹੈ, ਅਤੇ ਉੱਤੇ ਆਪਾਂ ਦੁਬਾਰਾ ਤੁਹਾਨੂੰ ਹੋਕਾ ਮਾਰਦੇ ਰਹਾਂਗੇ, ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਹੋਰ ਵੀ। ਅਤੇ ਤੁਸੀਂ ਜਾਣ ਤੋਂ ਪਹਿਲਾਂ ਜੇ ਸਾਡੇ ਦਰਸ਼ਕਾਂ ਨਾਲ ਕੋਈ ਗੱਲਬਾਤ ਕਰਨੀ ਚਾਹੋ ਤਾਂ ਜ਼ਰੂਰ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਵੀ ਤੁਸੀਂ ਇਹ ਲੜੀਵਾਰ ਇਹ ਜੋ ਪ੍ਰੋਗਰਾਮ ਸ਼ੁਰੂ ਕੀਤਾ ਜੀ ਪੋਡਕਾਸਟ ਜੀ, ਇਹਨੂੰ ਤੋੜਿਆ ਜੋ ਨਾ, ਇਹਨੂੰ ਨਿਰੰਤਰ ਰੱਖਿਆ ਜੀ। ਤੁਸੀਂ ਸਾਥ ਦਿੰਦੇ ਰਹੋ, ਆਪਾਂ ਲੱਗੇ ਰਹਿਣਾ, ਆਪਾਂ ਤਾਂ ਤੁਹਾਡੇ ਨਾਲ ਹੀ ਆ। ਦੂਜਾ, ਇਹ ਜਿਹੜੇ ਵਿਸ਼ੇ ਆ ਨਾ ਇਹ ਬੜੇ ਹਾਸੇ ਠੱਠੇ ਦੇ ਵਿੱਚ ਸੰਜੀਦਾ ਵਿਸ਼ੇ ਆ। ਬਿਲਕੁਲ, ਇਹਨਾਂ ਤੇ ਵੀ ਤੁਸੀਂ ਐਂ ਪਲ ਪਲ ਨਾ ਜਿਵੇਂ ਹਲੂੰਦੇ ਰਹੋ। ਤੀਜਾ, ਮੈਂ ਸਾਰਿਆਂ ਨੂੰ ਇਹ ਕਹੂੰਗਾ ਯਾਰ ਵੀ ਜਿਨ੍ਹਾਂ ਕੋਲੇ ਮਾਪੇ ਹੈਗੇ ਆ ਬਿਲਕੁਲ ਉਹਨਾਂ ਦੀ ਕਦਰ ਕਰੋ, ਉਹਨਾਂ ਦੇ ਨਾਲ ਬੈਠੋ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆ ਕੇ ਜਾਂ ਤੁਸੀਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਕਿਤੇ ਵੀ ਆਉਂਦੇ ਹੋ, ਨਾ ਤਾਂ ਤੁਸੀਂ ਪਾਣੀ ਵੱਲੋਂ ਧਿਆਏ ਮਰਨਾ ਇੱਥੇ, ਨਾ ਤੁਸੀਂ ਰੋਟੀ ਵੱਲੋਂ ਭੁੱਖੇ ਮਰਨਾ, ਤੇ ਤੁਹਾਡੇ ਕੋਲੇ ਚੰਗਾ ਮਾੜਾ ਕੱਪੜਾ ਵੀ ਹੋਣਾ ਤੇ ਵਸਤਰ ਵੀ ਹੋਣੇ ਜੀ। ਇਹ ਸਾਡੀਆਂ ਇੰਨੀਆਂ ਕੁ ਲੋੜਾਂ ਹੁੰਦੀਆਂ। ਆਕਸੀਜਨ ਸਾਨੂੰ ਪ੍ਰਮਾਤਮਾ ਪਲ ਪਲ ਮੁਫਤ ਦੇਈ ਜਾਂਦਾ। ਸਾਨੂੰ ਪਤਾ ਉਦੋਂ ਲੱਗਦਾ ਜਦੋਂ ਵੈਂਟੀਲੇਟਰ ਤੇ ਬੰਦਾ ਪਿਆ ਹੁੰਦਾ ਤੇ 2 ਦਿਨਾਂ ਦਾ 7 ਲੱਖ ਰੁਪਇਆ ਬਿੱਲ ਬਣ ਜਾਂਦਾ ਵੀ ਇਹ ਜਿਹੜੀ ਆਕਸੀਜਨ ਆ ਇਹ ਵੀ ਬੜੀ ਮੁੱਲ ਸੀ। ਕਿਆ ਬਾਤ ਆ। ਠੀਕ ਹੈ, ਸਾਡੇ ਕੋਲੇ ਸਾਰਾ ਕੁਛ ਆ। ਜੇ ਤੁਹਾਡੇ ਕੋਲੇ ਮਾਪੇ ਆ ਉਹਨਾਂ ਕੋਲੇ ਬੈਠੋ, ਉਹਨਾਂ ਦਾ ਹਾਲ ਚਾਲ ਪੁੱਛੋ, ਉਹਨਾਂ ਦੇ ਨਾਲ ਤੁਰੋ ਫਿਰੋ, ਉਹਨਾਂ ਨੂੰ, ਕਿਉਂਕਿ ਇਹ ਵੀ ਨਾ ਕੁਦਰਤ ਦੇ ਵਿੱਚ ਜਦੋਂ ਬਚਪਨ ਹੁੰਦਾ, ਫਿਰ ਜਵਾਨੀ ਦੀ ਦਹਲੀਜ਼, ਫਿਰ ਅੱਧ ਖੜ ਹੁੰਦਾ, ਫਿਰ ਤੁਸੀਂ ਬੁਢਾਪੇ ਵੱਲ ਜਾਂਦੇ ਹੋ, ਫਿਰ ਨਾ ਜਿਹੜਾ ਬਜ਼ੁਰਗ ਹੁੰਦੇ ਉਹ ਬੱਚਿਆਂ ਵਰਗੇ ਹੋ ਜਾਂਦੇ। ਉਹਨਾਂ ਨੂੰ ਹਰ ਉਹਨਾਂ ਦੀ ਲੋੜ ਦਾ ਖਿਆਲ ਰੱਖੋ। ਜੇ ਉਹ ਕਹਿੰਦੇ ਅਸੀਂ ਪੰਜਾਬ ਜਾਣਾ ਤਾਂ ਆਪਦੇ ਜਵਾਕ ਸੰਭਾਲਣ ਦਾ ਲਾਲਚ ਤਿਆਗ ਕੇ ਉਹਨਾਂ ਨੂੰ ਚਾਈਂ ਭੇਜੋ, ਤਾਂ ਕਿ ਉਹ ਨਾ ਚਾਈਂ ਮੁੜ ਵੀ ਆਉਣ। ਮੈਨੂੰ ਬਜ਼ੁਰਗ ਮਿਲੇ ਸੀ ਇੱਕ, ਮੈਂ ਕਿਹਾ ਕਿਵੇਂ ਆ ਬਜ਼ੁਰਗੋ? ਕਹਿੰਦਾ ਠੀਕ ਆ ਪੁੱਤਰਾ। ਮੈਂ ਕਿਹਾ ਕਿਵੇਂ ਆ ਹੁਣ ਜਾਣਾ? ਕਹਿੰਦਾ ਹਾਂਜੀ ਚੱਲੇ ਆ। ਮੈਂ ਕਿਹਾ ਕਿਵੇਂ ਲੱਗ ਰਿਹਾ ਜਾਣ ਲੱਗਿਆ ਨੂੰ? ਕਹਿੰਦਾ ਹੁਣ ਤਾਂ ਪੁੱਤਰ ਓਨਾ ਹੀ ਚਾਅ ਚੜਿਆ ਜਾਣ ਦਾ ਜਿੰਨਾ ਆਉਣ ਦਾ ਚਾਅ ਸੀ। ਸੋ ਉਹਨਾਂ ਨੂੰ ਜਾਣ ਦਾ ਵੀ ਚਾਅ ਹੁੰਦਾ, ਉਹ ਚਾਅ ਵੀ ਨਾ ਤੋੜਿਆ ਕਰੋ। ਬਿਲਕੁਲ, ਇਕੱਠੇ ਰਹੋ, ਰਲ ਕੇ ਰਹੋ। ਐਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਭੈਣਾਂ ਭਰਾਵਾਂ ਨਾਲ ਲੜੋ ਨਾ। ਜ਼ਿੰਦਗੀ ਬੜੀ ਖੂਬਸੂਰਤ ਆ। ਇਹ ਤੁਹਾਨੂੰ ਲੋਕੀ ਤਾਂ ਕਹਿੰਦੇ ਆ ਨਾ ਵੀ ਜ਼ਿੰਦਗੀ ਇੱਕ ਵਾਰ ਮਿਲਦੀ ਆ। ਮੈਂ ਕਹਿੰਦਾ ਜ਼ਿੰਦਗੀ ਤੁਹਾਨੂੰ ਹਰ ਪਲ ਮਿਲਦੀ ਆ, ਹਰ ਪਲ ਨਵੀਂ ਜ਼ਿੰਦਗੀ। ਜਦੋਂ ਮਰਜ਼ੀ ਤੁਸੀਂ ਜਾਗ ਜਾਓ ਤੇ ਜਿਉਣਾ ਸ਼ੁਰੂ ਕਰ ਦਿਓ, ਤੁਹਾਡੀ ਉਸੇ ਟਾਈਮ ਹੀ ਤੁਹਾਡੀ ਜ਼ਿੰਦਗੀ 'ਚ ਇੱਕ ਕ੍ਰਾਂਤੀ ਘਟ ਜਾਊਗੀ। ਤੁਹਾਡੀ ਜ਼ਿੰਦਗੀ ਖੂਬਸੂਰਤ ਹੋ ਜਾਊਗੀ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਤੁਸੀਂ ਦੇਖੋ ਪਸ਼ੂ ਕਿਸੇ ਕੋਲ ਪੁੱਛਣ ਜਾਂਦੇ ਆ, ਪੰਛੀ ਕਿਸੇ ਕੋਲੋਂ ਪੁੱਛਣ ਜਾਂਦੇ ਆ। ਕਦੇ ਪੰਛੀ ਜੋੜਦਾ ਨਹੀਂ ਵੇਖਿਆ ਵੀ ਆਹ ਪੰਛੀ ਜੀ ਆਪਦੇ ਆਲ ਨੇ ਮੂਹਰੇ ਦਾਣਿਆਂ ਦਾ ਢੇਰ ਲਾਈ ਬੈਠਾ, ਪਰ ਫਿਰ ਵੀ ਉਹ ਕੁਦਰਤ ਦੇ ਅੰਗ ਸੰਗ ਹੱਸਦੇ ਖੇਡਦੇ ਜ਼ਿੰਦਗੀ 'ਚ ਸ਼ੁਕਰਾਨਾ ਹੋਵੇ। ਤੁਹਾਨੂੰ ਆਪਾਂ ਨੂੰ ਤਾਂ ਬਾਣੀ ਵੀ ਸ਼ੁਕਰ ਕਰਨਾ ਸਿਖਾਉਂਦੀ ਹੈ, ਸ਼ੁਕਰ ਹੀ ਸਿਖਾਉਂਦੀ ਹੈ। ਬਿਲਕੁਲ ਬਿਲਕੁਲ। ਸੋ ਬਿਲਕੁਲ ਦੋਸਤੋ, ਮੈਨੂੰ ਲੱਗਦਾ ਕਿ ਬਰਾੜ ਸਾਹਿਬ ਨੇ ਆ ਜਿਹੜੀਆਂ ਪਿਛਲੇ 2-3 ਮਿੰਟ ਲਾਏ ਉਹਦੇ ਵਿੱਚ ਜਿਹੜਾ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖਤਾ ਕਿ ਇੱਕ ਤਾਂ ਜ਼ਿੰਦਗੀ ਜਿਉਣੀ ਸਿੱਖੀਏ। ਅਸੀਂ ਭਰਮ ਭੁਲੇਖਿਆਂ 'ਚ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਣੀ ਭੁੱਲ ਗਏ ਹਾਂ। ਅਤੇ ਉਸ ਤੋਂ ਵੱਡਾ ਜਿਹੜਾ ਮੈਸੇਜ, ਜਿਹੜਾ ਸਭ ਤੋਂ ਵੱਡਾ, ਜਿਹੜਾ ਮੈਂ ਵੀ ਅਕਸਰ ਕਹਿੰਦਾ ਹੁੰਦਾ ਕਿ ਮਾਂ ਪਿਓ ਇੱਕ ਇਹੋ ਜਿਹਾ ਖਜ਼ਾਨਾ ਆ ਜਿਨ੍ਹਾਂ ਕੋਲ ਹੈਗਾ ਆ, ਉਹਨਾਂ ਨੂੰ ਪਤਾ ਨਹੀਂ ਕਿ ਜਿਹੜੀ ਕੁਦਰਤ ਦੀ ਕਿਹੜੀ ਨਿਆਮਤ ਤੁਸੀਂ ਸਾਂਭੀ ਬੈਠੇ ਹੋ। ਇਸ ਕਰਕੇ ਨਾ ਮਾਂ ਪਿਓ ਦੀ ਕਦਰ ਕਰਿਆ ਕਰੋ। ਇਹਨਾਂ ਦੇਸ਼ਾਂ 'ਚ ਆ ਕੇ ਸਾਡੀਆਂ ਲੱਖ ਮਜਬੂਰੀਆਂ ਹੋ ਜਾਂਦੀਆਂ। ਅਸੀਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਆ, ਸਾਡੇ ਕੋਲ ਟਾਈਮ ਦੀ ਜਿਹੜੀ ਆ ਥੋੜ੍ਹ ਹੁੰਦੀ ਆ, ਪਰ ਆ ਕੇ ਸ਼ਾਮਾਂ ਨੂੰ 5-7-10 ਮਿੰਟ ਮਾਂ ਬਾਪ ਦੇ ਕੋਲ ਬਹਿ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰੋ, ਕਿੱਦਾਂ ਦਾ ਉਹਨਾਂ ਦਾ ਦਿਨ ਰਿਹਾ। ਬਾਕੀ ਚਾਹੇ ਅਸੀਂ ਜੋ ਕੁਛ ਮਰਜ਼ੀ ਉਹਨਾਂ ਨੂੰ ਦੇ ਦਈਏ ਇਹਨਾਂ ਦੇਸ਼ਾਂ ਦੇ ਵਿੱਚ, ਪਰ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਇੱਕ ਆਰਟੀਫਿਸ਼ਲ ਜ਼ਿੰਦਗੀ ਉਹਨਾਂ ਨੂੰ ਆਪਾਂ ਇੱਥੇ ਦੇ ਦਿੰਦੇ ਹਾਂ, ਪਰ ਜਿਹੜੀ ਉਹ ਕੁਦਰਤੀ ਸਾਂਝ ਹੈ ਜਿਹੜੀ ਪੰਜਾਬ 'ਚ ਉਹਨਾਂ ਦੀ, ਉਹ ਤੋਂ ਕਿਤੇ ਨਾ ਕਿਤੇ ਉਹ ਦੂਰ ਹੋ ਜਾਂਦੇ ਆ। ਇਸ ਕਰਕੇ ਬਿਲਕੁਲ ਜਦੋਂ ਜਿੱਦਾਂ ਬਰਾੜ ਸਾਹਿਬ ਕਹਿੰਦੇ ਕਿ ਜਦੋਂ ਉਹਨਾਂ ਨੂੰ ਜਾਣ ਦਾ ਚਾਅ ਚੜ੍ਹਦਾ ਨਾ, ਤਾਂ ਉਹ ਖੁਸ਼ੀ ਤੋਰਿਆ ਕਰੋ ਉਹਨਾਂ ਨਾਲ, ਉਹਨਾਂ ਨੂੰ ਤੋਰਿਆ ਕਰੋ। ਅਤੇ ਆਪਾਂ ਬਰਾੜ ਸਾਹਿਬ ਹੁਣਾਂ ਨੂੰ ਇੱਦਾਂ ਹੀ ਦੁਬਾਰਾ ਹੋਕਾ ਮਾਰਦੇ ਰਹਾਂਗੇ, ਗੱਲਾਂ ਬਾਤਾਂ ਤੁਹਾਡੇ ਨਾਲ, ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਇਹਦੀ ਫੀਡਬੈਕ ਜ਼ਰੂਰ ਦਿਓ। ਅਤੇ ਜੇਕਰ ਤੁਹਾਨੂੰ ਕੋਈ ਇੱਦਾਂ ਦਾ ਗੱਲਬਾਤ ਮੁੱਦਾ, ਕੋਈ ਜਿਹੜਾ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ। ਅਤੇ ਬਰਾੜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਸੋਹਣੀਆਂ ਇੱਕ ਜ਼ਿੰਦਗੀ ਜਿਹੜੀ ਆ, ਜ਼ਿੰਦਗੀ ਨੂੰ ਇੱਕ ਨਵਾਂ ਪਨ ਦੇ ਕੇ ਚੱਲੇ ਹੋ ਇਸ ਪ੍ਰੋਗਰਾਮ ਰਾਹੀਂ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਭਾਈ ਜੀ, ਸਾਰਿਆਂ ਦਾ ਧੰਨਵਾਦ। ਸੋ ਦੋਸਤੋ, ਇਹ ਨੇ ਕਮਲਪ੍ਰੀਤ ਸਿੰਘ ਬਰਾੜ ਹੋਣੀ, ਅਤੇ ਆਪਾਂ ਫਿਰ ਅਗਲੇ ਪੋਡਕਾਸਟ 'ਚ ਮਿਲਾਂਗੇ। ਤਦ ਤੱਕ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀਂਦੇ ਵਸਦੇ ਰਹੋ।